ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਤਰ ਹੋ ਰਹੀ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾ ਜੇ 4082722500 ਜੋ ਮੈਡੀਕਲ ਦੀਆਂ ਇੰਸ਼ੋਰੈਂਸਾਂ ਕਰਦੇ ਨੇ। ਕਾਰਾਂ ਦੀ, ਘਰਾਂ ਦੀ, ਗੱਡੀਆਂ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਰਾਜਵਿੰਦਰ ਸਿੰਘ ਕਾਲੂ, ਜੁਬਾ ਸਿਟੀ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਬਹਿਬਲ ਕਲਾਂ ਕਾਂਡ ਦੀ। ਉਸ ਦੇ ਚਲਾਨ ਦੇ ਵਿੱਚ ਪਹਿਲੀ ਵਾਰ ਸੁਣਿਆ ਕਿ ਸੁਖਬੀਰ ਬਾਦਲ ਦਾ ਨਾਂ ਆਇਆ। ਬਿਲਕੁਲ ਜੀ, ਐਕਚੁਅਲੀ ਇਹ ਚਲਾਨ ਦੀ ਅਗਲੀ ਕੜੀ ਜਿਹੜੀ ਆ ਉਹ ਪੇਸ਼ ਹੋਈ ਆ। ਦੇਖੋ ਇਹਦੀ ਅਜੇ ਵਿਸਥਾਰ ਜਿਹੜਾ ਆਉਣਾ ਇਹਦਾ ਬਾਕੀ ਆ, ਪਰ ਮੈਂ ਇੰਨਾ ਕੁ ਤੁਹਾਨੂੰ ਦੱਸ ਦੇਵਾਂ ਕਿ ਇਹਦੇ ਵਿੱਚ ਜਿਹੜੀਆਂ ਕੁਛ ਅਹਿਮ ਪੁਆਇੰਟ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਇੱਕ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਆ। ਜਿਹੜੀ ਗੱਲ ਆਪਾਂ ਬੜੀ ਦੇਰ ਤੋਂ ਕਰਦੇ ਹਾਂ ਕਿ ਉਮਰਾ ਨੰਗਲ ਦਾ ਉੱਥੇ ਕੀ ਕੰਮ ਸੀ। ਉਮਰਾ ਨੰਗਲ ਉੱਥੇ ਤਾਇਨਾਤ ਨਹੀਂ ਸੀਗਾ। ਉਹ ਲੁਧਿਆਣੇ ਦੇ IG ਰੇਂਜ ਜਿਹੜਾ ਉਹ ਸੀਗਾ, ਉੱਥੇ ਉਹ ਕਿਵੇਂ ਪਹੁੰਚਿਆ ਔਰ ਉਹ ਆਪਣੀ ਟੀਮ ਜਿਹਦੇ ਵਿੱਚ ਸਾਬਕਾ SSP ਸ਼ਰਮਾ ਤੇ ਦੂਜੇ ਤੀਜੇ ਜਿਹੜੇ ਉਹਨਾਂ ਨੂੰ ਲੈ ਕੇ ਉੱਥੇ ਗਿਆ ਔਰ ਉੱਥੇ ਉਹਨੇ ਲੀਡ ਕੀਤਾ। ਪ੍ਰੋਟੋਕਾਲ ਦੇ ਮੁਤਾਬਕ ਉਹ ਲੀਡ ਨਹੀਂ ਸੀ ਉੱਥੇ ਜਿਹੜਾ ਜੀ ਉਹ ਕਰ ਸਕਦਾ। ਉਹਨੂੰ ਸਪੈਸ਼ਲ ਕਿਉਂ ਤਾਇਨਾਤ ਕੀਤਾ ਗਿਆ, ਇਹ ਵੱਡੇ ਸਵਾਲ ਨੇ। ਹੁਣ ਜਿਹੜਾ ਚਲਾਨ ਪੇਸ਼ ਹੋਇਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਸੁਮੇਧ ਸੈਣੀ ਜਿਹੜਾ ਉਦੋਂ DGP ਸੀ, ਉਹਦੇ ਹੁਕਮ ਦੇ ਉੱਤੇ ਉਮਰਾ ਨੰਗਲ ਨੇ ਗੋਲੀ ਚਲਵਾਈ। 22 ਵਾਰੀ ਕਾਲ ਜਿਹੜੀਆਂ ਉਹਦੀਆਂ ਉਮਰਾ ਨੰਗਲ ਤੇ ਸੁਮੇਧ ਸੈਣੀ ਦੇ ਵਿਚਾਲੇ ਹੋਈਆਂ। ਇਹ ਗੱਲ ਚਲਾਨ ਜਿਹੜਾ ਪੇਸ਼ ਕੀਤਾ ਗਿਆ ਉਹਦੇ ਵਿੱਚ ਦਰਜ ਹੈ। ਇਹਦੇ ਵਿੱਚ ਇਹ ਵੀ ਜਿਹੜਾ ਜੀ ਦਰਜ ਹੈ ਕਿ ਜਿਹੜੀ ਜਿਪਸੀ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ, ਇਹ ਦਿਖਾਉਣ ਦੇ ਵਾਸਤੇ, ਇਹ ਬਣਾਉਣ ਦੇ ਵਾਸਤੇ ਵੀ ਇਹ ਪੁਲਿਸ ਦੇ ਉੱਤੇ ਹਮਲਾ ਹੋਇਆ ਸੀ ਤੇ ਪੁਲਿਸ ਨੇ ਆਪਣੇ ਬਚਾਓ ਦੇ ਵਾਸਤੇ ਗੋਲੀ ਜਿਹੜੀ ਚਲਾਈ। ਉਹ ਜਿਪਸੀ ਜਿਹਦੀ ਸੀ ਤੇ ਜਿਹਦਾ ਫਾਰਮ ਹਾਊਸ ਸੀ, ਜਿਪਸੀ ਤਾਂ ਪੁਲਿਸ ਦੀ ਸੀ, ਜਿਹਦਾ ਫਾਰਮ ਹਾਊਸ ਸੀਗਾ ਉਹ ਉਮਰਾ ਨੰਗਲ ਦਾ ਬਹੁਤ ਕਰੀਬੀ ਹੈ। ਉਹਦੇ ਨਾਲ ਗੱਲ ਕਰਕੇ ਇਹ ਜਿਪਸੀ ਜਿਹੜੀ ਸੀ ਉਹਦੇ ਫਾਰਮ ਹਾਊਸ ਦੇ ਵਿੱਚ ਲਿਜਾ ਕੇ ਉੱਥੇ ਗੋਲੀਆਂ ਮਾਰੀਆਂ ਗਈਆਂ ਔਰ ਉਸ ਬੰਦੇ ਨੇ ਸਾਰਾ ਕੁਝ ਜਿਹੜਾ ਜੀ ਉਹ ਦੱਸਿਆ, ਜਿਹਦੇ ਨਾਲ ਇਹ ਸਾਰੀ ਕੌਨਸਪੀਰੇਸੀ ਜਿਹੜੀ ਹੈ ਜੀ ਉਹ ਸਾਹਮਣੇ ਆਉਂਦੀ ਹੈ। ਸਭ ਤੋਂ ਉੱਪਰ ਇਹਦੇ ਵਿੱਚ ਜਿਹੜੀ ਜੀ ਉਹ ਗੱਲ ਇਹ ਆ ਕਿ ਪਹਿਲੀ ਵਾਰੀ ਇਹਦੇ ਵਿੱਚ ਉਦੋਂ ਦੇ ਗ੍ਰਹਿ ਮੰਤਰੀ, ਡਿਪਟੀ ਮੁੱਖ ਮੰਤਰੀ, ਉਦੋਂ ਦੇ ਮੌਜੂਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਜਿਹੜਾ ਜੀ ਉਹ ਆਇਆ ਔਰ ਇਹ ਕਿਹਾ ਗਿਆ ਕਿ ਸੁਮੇਧ ਸੈਣੀ ਜਿਹੜਾ ਜੀ ਉਹ ਲਗਾਤਾਰ ਸੰਪਰਕ ਦੇ ਵਿੱਚ ਸੀ ਸੁਖਬੀਰ ਸਿੰਘ ਬਾਦਲ ਦੇ। ਮਤਲਬ ਕਿ ਕੜੀ ਜਿਹੜੀ ਆ ਉਹ ਇਸ ਪੁਆਇੰਟ ਆਫ ਵਿਊ ਦੇ ਨਾਲ ਜੁੜਦੀ ਆ ਕਿ ਕਿੱਥੋਂ ਕਿੱਥੋਂ ਹੁਕਮ ਜਿਹੜੇ ਜੀ ਉਹ ਚੱਲੇ। ਇਹ ਗੱਲ ਬੜੀ ਦੇਰ ਤੋਂ ਜਿਹੜੀ ਉਹ ਚੱਲਦੀ ਆ ਕਿ ਸੁਮੇਧ ਸੈਣੀ ਦੀ ਆਪਣੀ ਹਿੰਮਤ ਥੋੜ੍ਹੀ ਹੋ ਸਕਦੀ ਹੈ। ਉਹ ਇੰਨੀ ਗੱਲ ਕਰ ਲਏ ਵੀ ਜਾਓ ਤੇ ਗੋਲੀ ਚਲਾ ਦਿਓ ਤੇ ਜਿੰਨੇ ਮਰਦੇ ਆ ਉਹ ਵੇਖ ਲਾਂਗੇ, ਜਿੰਨੀ ਦੇਰ ਤੱਕ ਉੱਤੋਂ ਆਕਾ ਦੇ ਜਿਹੜੇ ਦੀ ਉਹ ਹੁਕਮ ਨਾ ਹੋਣ। ਤਾਂ ਇਹ ਹੈ ਕਿ ਕਿਤੇ ਕਿਤੇ ਵਿੱਚੋਂ ਇਹਦੇ ਫਿਰ ਉਮੀਦ ਦੀ ਕੜੀ ਜਿਹੜੀ ਹੈ ਨਾ ਜੀ ਉਹ ਸ਼ੁਰੂ ਹੋ ਜਾਂਦੀ ਆ। ਉਹ ਆਸ ਇੱਕ ਜਿਹੜੀ ਆ ਉਹ ਜਗ ਪੈਂਦੀ ਆ ਇਸ ਪੱਖੋਂ ਕਿ ਸ਼ਾਇਦ ਕਿਤੇ ਦੇਰ ਦੂਰ ਨਾਲ ਹੀ ਸਹੀ ਕੁਛ ਇਨਸਾਫ ਜਿਹੜਾ ਜੀ ਉਹ ਮਿਲ ਜੇ। ਘੱਟੋ ਘੱਟ ਆਪਾਂ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿੰਨੀ ਦੇਰ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਇਸ ਕੇਸ ਦੇ ਨਾਲ ਜੁੜੇ ਹੋਏ ਆ, ਲਗਾਤਾਰ ਜਦੋਂ ਉਹ ਚਲਾਨ ਜਿਹੜਾ ਜੀ ਉਹ ਪੇਸ਼ ਕਰ ਰਹੇ ਆ, ਉਦੋਂ ਤੱਕ ਇਹ ਆਸ ਜਿਹੜੀ ਹੈ ਜੀ ਉਹ ਬਣੀ ਰਹੀ ਕਿ ਘੱਟੋ ਘੱਟ ਇਹੀ ਸਾਹਮਣੇ ਆ ਜਾਏ ਕਿ ਇਹਦੇ ਵਾਸਤੇ ਕੌਣ ਲੋਕ ਜਿਹੜੇ ਜੀ ਉਹ ਜ਼ਿੰਮੇਵਾਰ ਸਨ ਇਸ ਗੋਲੀ ਕਾਂਡ ਦੇ ਵਾਸਤੇ, ਜਿਨ੍ਹਾਂ ਨੇ ਸ਼ਾਂਤਮਈ ਬੈਠੇ ਲੋਕਾਂ ਦੇ ਉੱਤੇ ਗੰਦਾ ਪਾਣੀ ਸੁੱਟਿਆ ਪਹਿਲਾਂ, ਫਿਰ ਬਹਿਬਲ ਕਲਾਂ ਜਾ ਕੇ ਜਿਹੜੀ ਜੀ ਉਹ ਗੋਲੀ ਚਲਾਈ। 5 ਵਰ੍ਹੇ ਹੋ ਗਏ ਜੀ, 5 ਸਾਲ ਬੀਤ ਗਏ ਔਰ ਅਜੇ ਤੱਕ ਇਸ ਮਾਮਲੇ ਦੇ ਵਿੱਚ ਇਨਸਾਫ ਉਡੀਕਿਆ ਜਾ ਰਿਹਾ। ਏਦਾਂ ਦੀ ਜਦੋਂ ਕੋਈ ਚੀਜ਼ ਜਿਹੜੀ ਜੀ ਉਹ ਸਾਹਮਣੇ ਆਉਂਦੀ ਆ ਤੇ ਘੱਟੋ ਘੱਟ ਦੇਖੋ ਅਦਾਲਤਾਂ ਦੇ ਰੂਪ ਦੇ ਵਿੱਚ ਜਾਂ ਸਜ਼ਾਵਾਂ ਦੇ ਰੂਪ ਦੇ ਵਿੱਚ ਸ਼ਾਇਦ ਹੁਣ ਬਹੁਤਾ ਵੱਡਾ ਕੁਛ ਐਕਸਪੈਕਟ ਕਰਨਾ ਸਹੀ ਨਹੀਂ ਹੋਊਗਾ। ਹਾਂ, ਇੰਨਾ ਕੁ ਜਿਹੜਾ ਜੀ ਉਹ ਆਸ ਰੱਖੀ ਜਾ ਸਕਦੀ ਹੈ ਕਿ ਕਮ ਸੇ ਕਮ ਨਾਮ ਹੀ ਸਾਹਮਣੇ ਆ ਜਾਣ ਕਿ ਕਿਹੜੇ ਲੋਕ ਜਿਹੜੇ ਸੀਗੇ ਉਹਨਾਂ ਨੇ ਇਹ ਸਾਰਾ ਕੁਛ ਕਰਾਇਆ। ਜਦੋਂ ਨਾਮ ਸਾਹਮਣੇ ਆਉਣਗੇ ਤੇ ਫਿਰ ਲੋਕਾਂ ਦੀ ਡਿਊਟੀ ਬਣ ਜੂਗੀ ਉਹਨਾਂ ਨੂੰ ਇੱਥੋਂ ਪੱਟ ਕੇ ਸੁੱਟਣਾ। ਜੀ ਜੀ ਬਿਲਕੁਲ। ਦੇਖੋ ਲੋਕ ਵੀ ਕੀ ਕਰਦੇ ਆ। ਤਾਂ ਅੱਗੇ ਗੱਲ ਕਰਦੇ ਹਾਂ, ਪੂਰੇ ਭਾਰਤ ਦੀਆਂ ਜਿਹੜੀਆਂ ਨਿਗਾਹਾਂ ਆ ਉਹ ਪੰਜਾਬ ਤੇ ਲੱਗੀਆਂ ਹੋਈਆਂ। ਬਿਲਕੁਲ ਜੀ, ਦੇਖੋ ਇਹਦੇ ਵਿੱਚੋਂ ਕੀ ਨਿਕਲਦਾ, ਕੀ ਕੱਢਣ ਪਾਉਣ ਨੂੰ ਆ, ਇਹ ਬਾਅਦ ਵਾਲੀਆਂ ਗੱਲਾਂ ਨੇ। ਪੰਜਾਬ ਦੇ ਕਿਸਾਨਾਂ ਨੇ ਉਹ ਕਰ ਵਿਖਾਇਆ ਜੀ
ਜਿਹਦੀ ਇੱਕ ਆਸ ਬੜੀ ਦੇਰ ਪਹਿਲਾਂ ਬਹੁਤ ਸਾਰੇ ਲੇਖਕਾਂ ਨੇ ਚਿਤਵੀ ਹੋਊਗੀ ਕਿ ਇੱਦਾਂ ਵੀ ਹੋ ਸਕਦਾ। ਇਹ ਪੰਜਾਬ ਦੇ ਕਿਸਾਨਾਂ ਦੀ ਇਕਜੁੱਟਤਾ, ਉਹਨਾਂ ਦੇ ਪਰਿਵਾਰਾਂ ਦੀ ਇਕਜੁੱਟਤਾ, ਜਿਹਦੀਆਂ ਆਪਾਂ ਰੋਜ਼ ਜਿਹੜੀਆਂ ਦੀ ਉਹ ਗੱਲਾਂ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਆ ਕਿ ਕਿਸ ਤਰੀਕੇ ਨਾਲ ਸੰਘਰਸ਼ ਚੱਲ ਰਿਹਾ, ਇਹ ਉਹਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਉਹਨੇ ਸਾਰੇ ਸਿਆਸਤਦਾਨ ਇੱਕ ਪਾਈਪ ਦੇ ਰਾਹੀਂ ਕੱਢ ਦਿੱਤੇ ਸੀ। ਔਰ ਵਿਧਾਨ ਸਭਾ ਦੇ ਵਿੱਚ ਜਿਹੜੇ ਬਿੱਲ ਪੇਸ਼ ਕੀਤੇ ਗਏ ਉਹ ਇਹਨਾਂ ਜਿਹੜੀ ਦੀ ਉਹ ਦੇਣ ਹੈ ਇਸ ਕਿਸਾਨ ਮੋਰਚੇ ਦੀ। ਇਹ ਸਾਰਾ ਕੁਝ ਮੁਲਕ ਦੀ ਸਿਆਸਤ ਦੇ ਵਿੱਚ ਚਰੋਕਣਾ ਉਡੀਕਿਆ ਜਾ ਰਿਹਾ ਸੀ, ਬਲਕਿ ਖਤਮ ਹੋ ਗਿਆ ਸੀ ਕਿ ਕਦੀ ਇਹ ਵੀ ਹੋ ਸਕਦਾ ਕਿ ਲੋਕ ਸਿਆਸਤਦਾਨਾਂ ਨੂੰ ਆਪਣੇ ਤਰੀਕੇ ਨਾਲ ਤੋੜ ਲੈਣ। ਸਵਾਲ ਇਹ ਹੈ ਸਭ ਤੋਂ ਵੱਡਾ, ਕਿਉਂਕਿ ਇਹ ਲੱਗਣ ਲੱਗ ਗਿਆ ਸੀਗਾ ਵੀ ਇੱਥੇ ਕੁਝ ਨਹੀਂ ਹੋਣਾ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਨਿਰਾਸ਼ਾਵਾਦੀ ਲੋਕ ਬੈਠੇ ਆ ਜਿਨ੍ਹਾਂ ਦੇ ਕਮੈਂਟ ਜਿਹੜੇ ਜੀ ਉਹ ਇਹੀ ਹੁੰਦੇ ਆ, ਕੁਝ ਨਹੀਂ ਹੋਣਾ। ਇਹ ਉਹਨਾਂ ਲੋਕਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਜਵਾਬ ਹੈ ਕਿ ਜੇ ਲੋਕ ਇਕੱਠੇ ਹੋ ਜਾਣ, ਜੇ ਲੋਕ ਸੰਘਰਸ਼ ਦੇ ਵਿੱਚ ਇਮਾਨਦਾਰੀ ਦੇ ਨਾਲ ਕੁੱਦ ਪੈਣ ਤੇ ਉਹ ਕੁਝ ਬਦਲ ਕੇ ਰੱਖ ਦਿੰਦੇ ਆ ਜਿਹਦਾ ਕਿਸੇ ਨੇ ਕਦੀ ਚਿਤਵਿਆ ਨਹੀਂ ਹੁੰਦਾ। ਕੇਂਦਰੀ ਖੇਤੀਬਾੜੀ ਮੰਤਰੀ ਜਿਹੜਾ ਜੀ ਉਹ ਇਹ ਗੱਲ ਕਹਿੰਦਾ ਕਿ ਜਿਹੜਾ ਪੰਜਾਬ ਅਸੈਂਬਲੀ ਨੇ ਬਿੱਲ ਪਾਸ ਕੀਤਾ ਇਹਦੀ ਘੋਖ ਕਰਾਂਗੇ, ਉਸ ਤੋਂ ਬਾਅਦ ਕਿਸਾਨ ਹਿੱਤਾਂ 'ਚ ਫੈਸਲਾ ਲਵਾਂਗੇ। ਕੀ ਲੈਣਾ ਫੈਸਲਾ, ਉਹ ਬਾਅਦ ਵਾਲੀਆਂ ਗੱਲਾਂ। ਟੋਨ ਤਾਂ ਥੱਲੇ ਲੈਣ ਦੀ ਨਾ ਜੀ, ਔਰ ਟੋਨ ਲੈ ਕੇ ਆਏ ਥੱਲੇ ਕਿਸਾਨ। ਇਹ ਲੋਕ ਅੰਦੋਲਨ ਨੇ ਸਿਆਸਤ ਦੇ ਨਵੇਂ ਨਕਸ਼ ਘੜਨੇ ਆ। ਤੁਸੀਂ ਗੱਲ ਜਿਹੜੀ ਦੀ ਉਹ ਯਾਦ ਰੱਖਣਾ, ਜਿਹੜੇ ਕਹਿੰਦੇ ਕੁਛ ਨਹੀਂ ਹੋਣਾ। ਪੰਜਾਬ ਦੇ ਕਿਸਾਨ ਅੰਦੋਲਨ ਜਿਹੜਾ ਕਿ ਕਿਸਾਨ ਜਥੇਬੰਦੀਆਂ ਸਾਂਝੇ ਐਕਸ਼ਨ ਦੇ ਰਾਹੀਂ ਜਿਹੜੀਆਂ ਉਹ ਕਰ ਰਹੀਆਂ, ਉਹਨੇ ਪੂਰੇ ਮੁਲਕ ਨੂੰ ਰਾਹ ਵਿਖਾਤਾ। 6 ਸਾਲ ਤੋਂ ਲੋਕ ਸੁਸਰੀ ਹੋਏ ਘਰਾਂ 'ਚ ਵੜੇ ਬੈਠੇ ਆ। ਇੰਨਾ ਕੁਛ ਹੋ ਗਿਆ, ਗ੍ਰਿਫਤਾਰੀਆਂ, ਧੱਕੇਸ਼ਾਹੀ, ਅੰਦਰ ਵਾੜ ਤੇ ਇੰਟਰਨੈਟ ਬੰਦ, 6-6 ਮਹੀਨੇ ਬਾਹਰ ਹੀ ਨਹੀਂ ਨਿਕਲਣ ਦਿੱਤੇ, ਸਾਹ ਹੀ ਨਹੀਂ ਲੈਣ ਦਿੱਤਾ, ਕੋਈ ਨਹੀਂ ਬੋਲਿਆ। ਜੇ ਬੋਲਿਆ ਤੇ ਪੰਜਾਬ ਉੱਠ ਕੇ ਬੋਲਿਆ। ਪੰਜਾਬ ਨੇ ਆਪਣਾ ਉਹ ਇਤਿਹਾਸ ਦੁਬਾਰਾ ਜਿਹੜਾ ਜੀ ਉਹ ਦੁਹਰਾਇਆ ਇੱਕ ਵਾਰੀ ਫੇਰ ਕਿ ਐਡੀ ਵੀ ਕੋਈ ਗੱਲ ਨਹੀਂ, ਮਰਨਾ ਵੀ ਪੈ ਜੇ ਤੇ ਉਹਦੇ ਵਾਸਤੇ ਵੀ ਤਿਆਰ ਹੈ। ਮਰਨ ਮਿੱਟੀ ਹੀ ਜਿਹੜੀ ਜੀ ਉਹ ਚੜੀ ਹੋਈ ਨਾ ਇੱਕ ਕਿਸਮ ਦੇ ਨਾਲ, ਤੁਸੀਂ ਇਹ ਕਹਿ ਲਓ। ਜੇ ਅਕਾਲੀ ਦਲ ਬਾਦਲ ਨੇ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਤੋੜ ਵਿਛੋੜਾ ਕਰ ਲਿਆ ਤੇ ਇਹ ਕਿਸਾਨ ਅੰਦੋਲਨ ਦੀ ਜਿੱਤ ਹੈ। ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਸਾਰੀਆਂ ਧਿਰਾਂ ਵਿਧਾਨ ਸਭਾ ਦੇ ਵਿੱਚ ਇੱਕ ਮੰਚ ਦੇ ਉੱਤੇ ਖੜ ਗਈਆਂ ਤਾਂ ਇਹ ਕਿਸਾਨ ਅੰਦੋਲਨ ਦੀ ਜਿੱਤ ਹੈ। 2004 ਦੇ ਵਿੱਚ ਜਦੋਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋਈਆਂ ਸੀ, ਉਦੋਂ ਬਾਅਦ ਇਹ 16 ਜਿਹੜੇ ਜੀ ਉਹ ਸਾਲ ਲੱਗ ਗਏ ਉਹ ਸਮਾਂ ਮੁੜ ਕੇ ਆਉਂਦਿਆਂ। ਕਾਸ਼ ਕਿਤੇ ਪੰਜਾਬ ਦੇ ਗੰਭੀਰ ਮੁੱਦਿਆਂ ਦੇ ਬਾਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਜਿਹੀ ਇਕਜੁੱਟਤਾ ਵਿਖਾਉਂਦੀਆਂ ਰਹਿਣ, ਪਰ ਉਹ ਤਾਂ ਵਿਖਾਉਣਗੀਆਂ ਜੇ ਲੋਕ ਜਿਹੜੇ ਆ ਜੀ ਉਹ ਇਸੇ ਤਰੀਕੇ ਦੇ ਨਾਲ ਇਕੱਠੇ ਰਹਿੰਦੇ ਆ। ਅੱਜ ਕਿਸਾਨ ਫੈਸਲਾ ਲੈਣਗੇ, ਉਹਨਾਂ ਨੇ ਅੱਗੋਂ ਜਿਹੜਾ ਜੀ ਉਹ ਕੀ ਕਰਨਾ, ਉਹ ਕੁਝ ਵੀ ਫੈਸਲਾ ਜਿਹੜਾ ਜੀ ਉਹ ਲੈਂਦੇ ਆ। ਅੱਜ ਤੱਕ ਦੀ ਇਹ ਕਿਹਾ ਜਾ ਸਕਦਾ ਹੈ ਕਿ ਕਿਸਾਨ ਸੰਘਰਸ਼ ਦੀ ਇਹਨੂੰ ਬਹੁਤ ਵੱਡੀ ਜਿੱਤ ਦੇ ਵਜੋਂ ਲੈਣਾ ਜਿਹੜਾ ਜੀ ਉਹ ਚਾਹੀਦਾ। ਫਿਰ ਕਹੂੰਗਾ ਇਹਨਾਂ ਬਿੱਲਾਂ ਦੇ ਉੱਤੇ ਕੀ ਹੁੰਦਾ, ਕੇਂਦਰ ਦੀ ਸਰਕਾਰ ਕੀ ਕਰਦੀ ਹੈ। ਦੇਖੋ ਇਹ ਜਿਹੜੇ ਬਿੱਲ ਪਾਸ ਕੀਤੇ ਆ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਅੜਚਣ ਹੈ ਉਹ ਹੈਗੀ ਆ ਰਾਸ਼ਟਰਪਤੀ ਸਾਈਨ ਇਹਦੇ ਉੱਤੇ ਕਰੂਗਾ ਤੇ ਜਿਹੜਾ ਵੀ ਇਹ ਕਾਨੂੰਨ ਬਣਨੇ ਆ ਇਹ ਜਾਣੇ ਆ ਗ੍ਰਹਿ ਮੰਤਰਾਲੇ ਦੇ ਥਰੂ। ਕੇਂਦਰੀ ਗ੍ਰਹਿ ਮੰਤਰਾਲਾ ਅੱਗੇ ਜਿਹੜਾ ਜੀ ਉਹ ਭੇਜੂਗਾ। ਉਹ ਸਾਰੀਆਂ ਬਾਅਦ ਵਾਲੀਆਂ ਗੱਲਾਂ ਨੇ। ਇੱਕ ਇਹਦੇ ਵਿੱਚ ਜਿਹੜੀ ਚੀਜ਼ ਵੇਖਣ ਵਾਲੀ ਗੱਲ ਇਹ ਆ, ਭਾਰਤੀ ਜਨਤਾ ਪਾਰਟੀ ਨਿਖੜ ਕੇ ਪੰਜਾਬ ਵਿਰੋਧੀ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਖੜੀ ਹੋ ਗਈ। 2 ਉਹਦੇ ਮੈਂਬਰ ਨੇ ਵਿਧਾਨ ਸਭਾ ਦੇ, ਇਹ ਕਹਿੰਦੇ ਅਸੀਂ ਕਿਸਾਨਾਂ ਨੂੰ ਦੱਸ ਰਹੇ ਹਾਂ ਕਿ ਇਹ ਬਿੱਲ ਤੁਹਾਡੇ ਕਿਵੇਂ ਹੱਕ ਦੇ ਵਿੱਚ ਨੇ। ਦੱਸ ਕਿਵੇਂ ਰਹੇ ਨੇ? ਕਹਿੰਦੇ ਜੀ ਸੜਕਾਂ ਦੇ ਉੱਤੇ ਜਾ ਕੇ ਜਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਅਸੀਂ ਜਾ ਰਹੇ ਹਾਂ। ਮੌਕਾ ਤਾਂ ਇਹਨਾਂ ਦੇ ਕੋਲ ਸੀਗਾ ਵਿਧਾਨ ਸਭਾ ਦੇ ਵਿੱਚ ਦੱਸਦੇ, ਖੜ ਕੇ ਦੱਸਦੇ ਕਿਸਾਨਾਂ ਨੂੰ ਕਿਵੇਂ ਇਹਨਾਂ ਬਿੱਲਾਂ ਦਾ ਫਾਇਦਾ। ਔਰ 2 ਇਹਦੇ ਜਿਹੜੇ ਮੈਂਬਰ ਨੇ ਇਹਦੇ ਵਿਧਾਨ ਸਭਾ ਦੇ ਵਿੱਚ ਦੋਨੋਂ ਆਏ ਹੀ ਇੱਥੋਂ ਇਹਨਾਂ ਦਾ ਉੱਥੋਂ ਵਿਧਾਨ ਸਭਾ ਤੋਂ ਭਦੌੜੇ ਹੋਣਾ, ਅਰੁਣ ਨਾਰੰਗ ਤੇ ਦਿਨੇਸ਼ ਬੱਬੂ। ਇਹ ਇੱਕ ਗੱਲ ਜਿਹੜੀ ਵੀ ਉਹ ਦੱਸਦਾ ਕਿ ਇਹਨਾਂ ਦੇ ਵਿੱਚ ਹਿੰਮਤ ਨਹੀਂ ਕਿ ਉਹ ਵਿਧਾਨ ਸਭਾ ਦੇ ਵਿੱਚ ਬਾਕੀ ਸਿਆਸੀ ਪਾਰਟੀਆਂ ਦੀ ਇਕਜੁੱਟਤਾ ਦਾ ਸਾਹਮਣਾ ਜਿਹੜਾ ਵੀ ਉਹ ਕਰ ਸਕਦੇ। ਜਿਹੜੇ ਲੋਕ ਇਹ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਤੌਰ ਦੇ ਉੱਤੇ ਚੋਣਾਂ 2022 ਚ ਲੜਨੀਆਂ, ਦੇਖੋ ਸੰਵਿਧਾਨ ਉਹਨਾਂ ਨੂੰ ਇਹ ਹੱਕ ਦਿੰਦਾ, ਉਹ ਲੜ ਸਕਦੇ ਆ।
ਜੇ ਕੋਈ ਲੋਕ ਅੱਜ ਵੀ ਕੰਸੀਡਰ ਕਰਦੇ ਆ ਕਿ ਉਹ ਇੱਥੇ ਜਿਹੜਾ ਵੀ ਉਹ ਆ ਸਕਦੇ ਆ, ਇਹ ਹੁਣ ਲੋਕਾਂ ਦੇ ਉੱਤੇ ਜਿਹੜਾ ਵੀ ਉਹ ਡਿਪੈਂਡ ਹੈ। ਇੰਨਾ ਜ਼ਰੂਰ ਆ, ਇਹ ਨਖੇੜਾ ਜਿਹੜਾ ਜੀ ਉਹਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਜੀ ਉਹ ਦੇ ਦਿੱਤੇ ਆ ਕਿ ਇੱਥੇ ਕਿਸਾਨ ਜਿਹੜੇ ਆ, ਜੇ ਉਹਨਾਂ ਦੀ ਇਕਜੁੱਟਤਾ ਔਰ ਖਾਸ ਤੌਰ ਦੇ ਉੱਤੇ ਪੰਜਾਬੀਆਂ ਦਾ, ਪੰਜਾਬ ਦਾ ਉਹਨਾਂ ਦੀ ਪਿੱਠ ਦੇ ਪਿੱਛੇ ਆ ਕੇ ਖੜ ਜਾਣਾ, ਇੱਕ ਗੱਲ ਜਿਹੜੀ ਜੀ ਉਹ ਕਲੀਅਰ ਕਰ ਗਿਆ ਕਿ ਐਡੀ ਵੀ ਕੋਈ ਗੱਲ ਨਹੀਂ ਆ ਕਿ ਹਾਰ ਹੰਭ ਕੇ ਬਿਲਕੁਲ ਜਿਹੜਾ ਵੀ ਉਹ ਬਹਿ ਜਾਈਏ। ਇਹ ਇਕਜੁੱਟਤਾ ਸੀ ਜਿਹਨੇ ਕਿ ਨਵੇਂ ਅੱਖਰ ਲਿਖੇ। ਜੀ ਬਿਲਕੁਲ ਬਿਲਕੁਲ, ਉਹ ਤਾਂ ਰਹਿ ਗਈਆਂ ਨਾ ਧਰੀਆਂ ਤਰਾਈਆਂ ਭਾਜਪਾ ਦੀਆਂ। ਤੇ ਅੱਗੇ ਗੱਲ ਕਰਦੇ ਹਾਂ ਕੈਪਟਨ ਦੀ, ਉਸ ਵੱਲੋਂ ਮੋਦੀ ਸਰਕਾਰ ਨੂੰ ਸਿੱਧੀ ਚੁਣੌਤੀ ਹੈ। ਦੇਖੋ ਇਹ ਸਿਆਸੀ ਤੌਰ ਦੇ ਉੱਤੇ ਕਹੋ, ਪਿਛਲੇ ਜਦੋਂ ਦੀ ਆ ਸਰਕਾਰ ਬਣੀ ਹੈ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉਹ ਤਾਂ ਮਤਲਬ ਕਿ ਆਪਣੇ ਫਾਰਮ ਹਾਊਸ ਦੇ ਵਿੱਚ ਹੀ ਵੜ ਗਏ ਸੀਸਵਾਂ। ਲੋਕ ਇਹ ਕਹਿੰਦੇ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਆਏ ਆ ਸੱਤਾ ਦੇ ਵਿੱਚ ਕਿ ਉਹ ਇੱਕ ਗੱਲ ਪੰਜਾਬ 'ਚ ਬੜੀ ਮਸ਼ਹੂਰ ਹੁੰਦੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਚੰਗੇ ਰਾਜਨੀਤਿਕ ਨੇ, ਮਾੜੇ ਐਡਮਿਨਿਸਟ੍ਰੇਟਰ ਨੇ, ਔਰ ਇਹ ਕਿਹਾ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਮਾੜੇ ਰਾਜਨੀਤਿਕ ਨੇ, ਚੰਗੇ ਐਡਮਿਨਿਸਟ੍ਰੇਟਰ ਨੇ ਜੀ। ਉਹ ਚੰਗੇ ਐਡਮਿਨਿਸਟ੍ਰੇਟਰ ਨਹੀਂ ਹੈਗੇ। ਬਾਦਲ ਐਡਮਿਨਿਸਟ੍ਰੇਸ਼ਨ ਨੂੰ ਹੈਂਡਲ ਕਰਨਾ, ਰਾਜਨੀਤੀ ਨੂੰ ਹੈਂਡਲ ਕਰਨਾ, ਉਹ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਭੁੱਲ ਗਏ। ਕੱਲ ਜਿਹੜੀ ਹੈ ਜੀ ਉਹ ਬੜਕ ਜ਼ਰੂਰ ਨਜ਼ਰ ਆਈ ਹੈ। ਖਾਸ ਤੌਰ ਦੇ ਉੱਤੇ ਉਹਨਾਂ ਨੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦਾ ਧੰਨਵਾਦ ਕਰਨਾ ਤੇ ਉਹਨਾਂ ਨੂੰ ਰਾਜਪਾਲ ਦੇ ਕੋਲੇ ਨਾਲ ਲੈ ਕੇ ਜਾਣਾ, ਦੇਖੋ ਇੱਕ ਚੰਗਾ ਮੂਵ ਹੈ। ਆਫਟਰ ਆਲ ਜਿੰਨਾ ਵੀ ਸਮਾਂ ਜੇ ਕਾਂਗਰਸ ਦਾ ਰਹਿੰਦਾ, ਉਹ ਸੱਤਾ ਦੇ ਵਿੱਚ ਨੇ, ਸੱਤਾ ਦੀ ਵਾਗਡੋਰ ਉਹਨਾਂ ਦੇ ਹੱਥ ਦੇ ਵਿੱਚ ਹੈ, ਚਲਾਉਣੀ ਉਹਨਾਂ ਨੇ, ਤਾਂ ਉਹਨਾਂ ਨੂੰ ਨਾਲ ਲੈ ਕੇ ਜਾਣਾ ਇੱਕ ਚੰਗਾ ਮੂਵ ਜਿਹੜਾ ਉਹ ਕਿਹਾ ਜਾ ਸਕਦਾ ਹੈ ਕਿ ਉਹ ਐਕਟਿਵ ਜਿਹੜਾ ਵੀ ਉਹ ਹੋਏ। ਰਾਜਪਾਲ ਨੂੰ ਜਦੋਂ ਬਿੱਲਾਂ ਦੀਆਂ ਕਾਪੀਆਂ ਸੌਂਪੀਆਂ ਔਰ ਉਹਨਾਂ ਨੇ ਬਾਹਰ ਆ ਕੇ ਜਿਹੜੀ ਇਹਦੀ ਇਹ ਗੱਲ ਕਹੀ ਹੈ ਕਿ ਜੇ ਕੇਂਦਰ ਦੀ ਸਰਕਾਰ ਨੇ ਮੇਰੀ ਸਰਕਾਰ ਨੂੰ ਬਰਖਾਸਤ ਕਰਨਾ ਹੈ ਤਾਂ ਉਹ ਬਰਖਾਸਤ ਨਾ ਕਰੇ, ਮੈਂ ਅਸਤੀਫਾ ਦੇ ਦੂੰ ਸਰਕਾਰ ਤੋਂ। ਇਹ ਅਟਕਲਾਂ ਕੱਲ ਲੱਗਦੀਆਂ ਰਹੀਆਂ ਕੰਟੀਨਿਊਸ, ਔਰ ਜਿਹੜਾ ਅੱਜ ਵਿਧਾਨ ਸਭਾ ਦਾ ਸੈਸ਼ਨ ਇੱਕ ਦਿਨ ਦਾ ਹੋਰ ਪਲੱਸ ਕਰ ਲਿਆ, ਕਿਤੇ ਨਾ ਕਿਤੇ ਉਹ ਅਟਕਲਾਂ ਮੁੱਕੀਆਂ ਨਹੀਂ ਅਜੇ ਵੀ, ਕਿਉਂਕਿ ਪਹਿਲਾਂ ਇਹ ਸੈਸ਼ਨ ਇੱਕ ਦਿਨ ਦਾ ਸੀ ਔਰ ਫਿਰ ਇਹਨੂੰ 2 ਦਿਨ ਦਾ ਕੀਤਾ ਗਿਆ। ਪਹਿਲੇ ਦਿਨ ਦਾ ਤਾਂ ਹਾਲਾਂਕਿ 35 ਮਿੰਟ ਹੀ ਚੱਲਿਆ, ਉਹ ਸ਼ਰਧਾਂਜਲੀਆਂ ਦੇ ਕੇ ਜਿਹੜਾ ਵੀ ਉਹ ਤੋੜ ਦਿੱਤਾ ਗਿਆ। ਅੱਜ ਦਾ ਦਿਨ ਜਿਹੜਾ ਜੀ ਉਹ ਵੀ ਬੜਾ ਅਹਿਮ ਰਹੂਗਾ। ਇਹਦੇ ਵਿੱਚ ਜਿਹੜੇ ਬਿੱਲ ਆਉਣੇ ਆ ਉਹ ਕੀ ਨੇ? ਬਿੱਲ ਕਿਸਾਨੀ ਨਾਲ ਰਿਲੇਟਡ ਨੇ। ਇਹ ਇੱਕ ਦਿਨ ਵਧਾ ਕੇ ਕਾਹਲੀ ਕਿਉਂ ਕੀਤੀ ਗਈ ਇਹਨਾਂ ਬਿੱਲਾਂ ਨੂੰ ਪਾਸ ਕਰਨ ਦੀ? ਇਹ ਬੜਾ ਅਹਿਮ ਇੱਕ ਪੁਆਇੰਟ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਵੀ ਸਮਝਦੇ ਆ ਕਿ ਇਹ ਜੋ ਕੁਝ ਵਿਧਾਨ ਸਭਾ ਨੇ ਕੀਤਾ ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਹੈ ਉਹ ਕੇਂਦਰ ਦੀ ਸਰਕਾਰ ਦਾ ਆਊਗਾ, ਕਿਸ ਰੂਪ ਦੇ ਵਿੱਚ ਆਉਂਦਾ, ਇਹਦਾ ਇੰਤਜ਼ਾਰ ਜਿਹੜਾ ਵੀ ਉਹ ਕਰਨਾ ਪਊਗਾ। ਇਹਨਾਂ ਜ਼ਰੂਰ ਹੈ ਕਿ ਜਿੰਨੇ ਰਾਜ ਨੇ ਜਿਹੜੇ ਇਸ ਗੱਲੋਂ ਡਰ ਕੇ ਬਹਿ ਗਏ ਕਿ ਭਾਰਤੀ ਜਨਤਾ ਪਾਰਟੀ ਦਾ ਕੀ ਪਤਾ ਉਹਨੇ ਕਦੋਂ ਕਿੱਧਰੋਂ MLA ਜਿਹੜੇ ਵੀ ਉਹ ਖਰੀਦ ਕੇ ਸਰਕਾਰ ਸੁੱਟ ਦੇਣੀ, ਔਰ ਸੁੱਟੀਆਂ ਨੇ ਉਹਨੇ। ਮੱਧ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਦੀ ਸਰਕਾਰ ਜਿਹੜੀ ਚੁਣੀ ਸੀ, ਭਾਰਤੀ ਜਨਤਾ ਪਾਰਟੀ ਦੀ ਨਹੀਂ, ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਹੈ ਇਸ ਵੇਲੇ। ਰਾਜਸਥਾਨ ਦੇ ਵਿੱਚ ਕਾਂਗਰਸ ਦੀ ਚੁਣੀ ਹੋਈ ਸਰਕਾਰ ਸੁੱਟਣ ਲਈ ਭਾਰਤੀ ਜਨਤਾ ਪਾਰਟੀ ਨੇ ਕੀ ਨਹੀਂ ਕੀਤਾ, ਨਹੀਂ ਸਫਲ ਹੋ ਸਕੀ, ਤੇ ਉਹ ਵੱਖਰੀ ਗੱਲ ਹੈ। ਮਹਾਰਾਸ਼ਟਰ ਦੇ ਵਿੱਚ ਉੱਥੋਂ ਦੇ ਰਾਜਪਾਲ ਨੇ ਸਵੇਰੇ 6:30 ਵਜੇ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਨੂੰ ਸਹੁੰ ਚੁਕਾਤੀ ਸੀ ਤੜਕੇ। ਚਲੋ ਅਦਾਲਤ ਨੇ ਜਿਹੜਾ ਵੀ ਉਹ ਰੋਕ ਲਿਆ। ਸ਼ਿਵ ਸੈਨਾ ਸ਼ਰਦ ਪਵਾਰ ਵਰਗੇ ਘਾਗ ਸਿਆਸਤਦਾਨ ਦੇ ਮਗਰ ਲੱਗ ਕੇ ਜਿਹੜਾ ਵੀ ਉੱਥੇ ਸਰਕਾਰ ਬਣਾ ਗਈ, ਨਹੀਂ ਤਾਂ ਅਦਰਵਾਈਜ਼ ਖੋਹ ਕੇ ਤਾਂ ਲੈ ਗਏ ਸੀ। ਖਤਰਾ ਤਾਂ ਉਹਦੇ ਉੱਤੇ ਬਣਿਆ ਹੋਇਆ ਜੀ ਅੱਜ ਵੀ। ਇਹੋ ਜਿਹੇ ਮਾਹੌਲ ਦੇ ਵਿੱਚ ਇੱਕ ਭੜਕ ਜਿਹੜੀ ਵੀ ਉਹ ਮਾਰਨੀ ਕੇਂਦਰ ਦੀ ਸਰਕਾਰ ਨੂੰ ਇੱਕ ਚੰਗਾ ਸ਼ਗਨ ਹੈ, ਪੰਜਾਬ ਦੇ ਵਾਸਤੇ ਵੀ ਤੇ ਦੂਜੇ ਸੂਬਿਆਂ ਦੇ ਵਾਸਤੇ ਵੀ। ਤੇ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਮੁੱਚਾ ਮੁਲਕ ਜਿਹੜਾ ਉਹ ਪੰਜਾਬ ਦੀ ਇਸ ਐਜੀਟੇਸ਼ਨ ਵੱਲ ਨੂੰ ਟਿਕ-ਟਿਕੀ ਲਗਾ ਕੇ ਜਿਹੜਾ ਵੀ ਉਹ ਵੇਖ ਰਿਹਾ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿੰਦੇ ਆ ਕਿ 2022 ਦੇ ਵਿੱਚ ਮੈਂ ਫੇਰ ਜਿਹੜਾ ਵੀ ਉਹ ਮੂਹਰੇ ਲੱਗਣਾ, ਮਤਲਬ ਕਿ ਮੁੱਖ ਮੰਤਰੀ ਦਾ ਚਿਹਰਾ ਫੇਰ ਜਿਹੜਾ ਵੀ ਉਹ ਹੋਣਾ, ਹੁੰਦੇ ਨੇ ਨਹੀਂ ਹੁੰਦੇ 22 ਦੂਰ ਹੈ। ਇਹ ਗੱਲ ਜਿਹੜੀ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਦੀ ਜਿਹੜਾ ਉਹਦਾ ਐਕਟਿਵ ਹੋਣਾ ਉਹਨਾਂ ਦਾ ਇਸ ਮਸਲੇ ਦੇ ਉੱਤੇ, ਪੰਜਾਬ ਦੇ ਕਿਸਾਨਾਂ ਦੇ ਮਸਲੇ ਦੇ ਉੱਤੇ ਕਿਤੇ ਨਾ ਕਿਤੇ ਉਹਨੇ ਕਾਂਗਰਸ ਨੂੰ ਆਕਸੀਜਨ ਤਾਂ ਦਿੱਤੀ ਹੈ। ਜੀ 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 ਬਿਲਕੁਲ। ਤੇ ਅੱਗੇ ਵਿਰੋਧੀ ਧਿਰਾਂ ਦੀ ਜੇ ਗੱਲ ਕਰੀਏ ਤੇ ਸਰਕਾਰ ਦੇ ਨਾਲ ਉਹ ਖੜੀਆਂ ਪੰਜਾਬ ਦੇ ਵਿੱਚ, ਪਰ ਜਦੋਂ ਬਾਹਰ ਆਏ ਤੇ ਫਿਰ ਬਿਆਨ ਵੀ ਆਪੋ ਆਪਣੇ ਸ਼ੁਰੂ ਹੋ ਗਏ। ਦੇਖੋ ਉਹਦਾ ਕਾਰਨ ਜਿਹੜਾ ਵੀ ਇਹ ਹੈ ਕਿ
ਜਦੋਂ ਇਹ ਵਿਧਾਨ ਸਭਾ ਦੇ ਵਿੱਚ ਜਿਹੜਾ ਦੀ ਨਾਲ ਭੁਗਤਣਾ ਪੈਣਾ ਸੀ, ਉਹ ਮਜਬੂਰੀ ਹੈ, ਉਸ ਤੋਂ ਬਿਨਾਂ ਸਰਦਾ ਜਿਹੜਾ ਦੀ ਉਹ ਨਹੀਂ ਸੀਗਾ। ਕਿਉਂਕਿ ਜੇ ਇਹ ਨਹੀਂ ਭੁਗਤਦੇ ਤੇ ਧੱਬਾ ਇਹਨਾਂ ਦੇ ਉੱਤੇ ਜਿਹੜਾ ਦੀ ਉਹ ਲੱਗ ਜਾਣਾ ਸੀ। ਕਿਸਾਨ ਵੋਟ ਬੈਂਕ ਬਹੁਤ ਵੱਡਾ ਵੋਟ ਬੈਂਕ ਹੈ, ਬਲਕਿ ਮੇਨ ਵੋਟ ਬੈਂਕ ਪੰਜਾਬ ਦਾ ਕਿਸਾਨ ਵੋਟ ਬੈਂਕ ਹੈ। ਬਾਹਰ ਆ ਕੇ ਜਿਹੜਾ ਦੀ ਇਹਨਾਂ ਨੇ ਫਿਰ ਦੂਜੀ ਟੋਨ ਜਿਹੜੀ ਉਹ ਅਪਣਾਈ, ਉਹ ਇਹਨਾਂ ਦੀ ਸਿਆਸੀ ਮਜਬੂਰੀ ਹੈ ਕਿ ਵੋਟ ਬੈਂਕ ਸਾਡਾ ਜਿਹੜਾ ਦੀ ਉਹ ਕਿੱਧਰ ਜਾਊਗਾ। ਬਾਦਲ ਅਕਾਲੀ ਦਲ ਨੇ ਜਿਹੜਾ ਦੀ ਇਹ ਗੱਲ ਕਹੀ ਕਿ ਕਿਸਾਨਾਂ ਦੇ ਅਲਟੀਮੇਟਮ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਖੇਤੀ ਸੋਧ ਬਿੱਲ ਪੇਸ਼ ਕੀਤੇ ਆ। ਇਹ ਵੀ ਕਿਹਾ ਕਿ 3 ਕਰੋੜ ਲੋਕਾਂ ਦੀ ਲੜਾਈ ਅਜੇ ਸ਼ੁਰੂ ਹੋਣੀ ਹੈ। ਬਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਕਿ ਜੇ ਬਿੱਲਾਂ ਦੀਆਂ ਕਾਪੀਆਂ ਸਾਨੂੰ ਪਹਿਲਾਂ ਦਿੰਦੇ ਤੇ ਅਸੀਂ ਉਹਨਾਂ ਨੂੰ ਪੜ੍ਹ ਕੇ ਉਹਦੇ ਉੱਤੇ ਚੰਗੀ ਬਹਿਸ ਕਰਦੇ। ਇੱਥੇ ਇੱਕ ਵੱਡਾ ਸਵਾਲ ਉੱਠਦਾ ਕਿ ਜਿਹੜਾ ਜਦੋਂ ਆਰਡੀਨੈਂਸ ਜਾਰੀ ਹੋਇਆ ਉਹਦੀਆਂ ਕਾਪੀਆਂ ਛੱਡੋ, ਉਹ ਤਾਂ ਆਰਡੀਨੈਂਸ ਬਣਾਉਣ ਵਾਲਿਆਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰੀ ਸ਼ਾਮਲ ਸੀ, ਉਦੋਂ ਨਾ ਪੜ੍ਹਿਆ। ਜਦੋਂ ਕਾਨੂੰਨ ਬਣੇ ਆ ਉਹਦਾ ਖਰੜਾ ਕਾਨੂੰਨਾਂ ਦਾ ਮੰਤਰੀ ਮੰਡਲ ਦੇ ਵਿੱਚੋਂ ਲੰਘ ਕੇ ਜਾਂਦਾ, ਕੱਲੇ ਕੱਲੇ ਦੇ ਸਾਈਨ ਹੁੰਦੇ ਆ, ਉਦੋਂ ਨਾ ਪੜ੍ਹਿਆ, ਉਦੋਂ ਪੜ੍ਹਦੇ। ਉਹ ਕਹਿੰਦੇ ਕਿ ਜਿਹੜੇ ਅਕਾਲੀ ਆਗੂ ਆ ਉਹ ਕਹਿੰਦੇ ਕਿ ਜਦੋਂ ਇਹ ਆਰਡੀਨੈਂਸ ਆਏ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਉਦੋਂ ਹੀ ਸਟੈਂਡ ਲੈਣਾ ਚਾਹੀਦਾ ਸੀ। ਇਹੀ ਤਾਂ ਗੱਲ ਬਾਦਲ ਦਲ ਤੋਂ ਜਿਹੜੇ ਜੀ ਉਹ ਸਵਾਲ ਉਹਦੇ ਤੋਂ ਵੀ ਉੱਠਦੇ ਆ ਕਿ ਜਦੋਂ ਆਰਡੀਨੈਂਸ ਆਏ ਸੀ ਉਦੋਂ ਤਾਂ ਤੁਸੀਂ ਸਭ ਤੋਂ ਵੱਡੇ ਪ੍ਰਚਾਰਕ ਬਣੇ ਹੋਏ ਸੀ ਇਹਨਾਂ ਬਿੱਲਾਂ ਦੇ। ਦੂਜੀ ਪਾਰਟੀ ਹੈਗੀ ਆਮ ਆਦਮੀ ਪਾਰਟੀ, ਜਿਹੜੀ ਕਿ ਮੁੱਖ ਵਿਰੋਧੀ ਧਿਰ ਹੈ। ਉਹ ਇਹ ਗੱਲ ਕਹਿੰਦੇ ਆ ਕਿ ਜਿਹੜਾ ਦੀ ਜਿਹੜੇ ਤਿੰਨੋਂ ਖੇਤੀ ਬਿੱਲ ਜਿਹੜੇ ਲਿਆਂਦੇ ਗਏ ਆ ਅਸੀਂ ਉਹਨਾਂ ਦੀ ਹਮਾਇਤ ਕੀਤੀ ਆ, ਪਰ ਉਹ ਕਹਿੰਦੇ ਕਿ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਜਿਹੜਾ MSP ਹੈ, ਜਿਹੜੀ ਮਿਨੀਮਮ ਸਪੋਰਟ ਪ੍ਰਾਈਸ, ਉਹਦੇ ਉੱਤੇ ਸਰਕਾਰੀ ਖਰੀਦ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਉਹ ਲਿਆਵੇ। ਇਹ ਕਿਹਾ ਕਿ ਉਹ ਦੇਵੇ। ਹੁਣ ਪਤਾ ਆਮ ਆਦਮੀ ਪਾਰਟੀ ਨੂੰ ਕਿਹੜਾ ਨਹੀਂ ਪਤਾ, ਪੰਜਾਬ ਦੇ ਹਾਲਾਤ ਇਹ ਨੇ ਕਿ ਪੰਜਾਬ ਦੇ ਕੋਲੇ ਤਾਂ ਤਨਖਾਹਾਂ ਦੇਣ ਜੋਗਾ ਡੱਕਾ ਨਹੀਂ ਹੈਗਾ। ਪੰਜਾਬ ਜਿਹੜੇ ਆਸਰੇ ਚੱਲਣ ਡਿਆ ਇਸ ਵੇਲੇ ਪਤਾ ਨਹੀਂ ਕਿੰਨੀ ਦੇਰ ਜਿਹੜਾ ਵੀ ਉਹ ਚੱਲੂਗਾ। ਦੂਜੀ ਗੱਲ, ਆਮ ਆਦਮੀ ਪਾਰਟੀ ਜਿਹੜੀ ਹੁਣ ਇੱਥੇ ਸਵਾਲ ਉਠਾ ਰਹੀ ਹੈ, ਹਰਪਾਲ ਚੀਮਾ ਹੋਰੀ ਜਿਹੜੇ ਜੀ ਉਹ ਸਵਾਲ ਉਠਾ ਰਹੇ ਨੇ, ਇਹ ਤਾਂ ਹੁਣ ਬਿੱਲਾਂ ਦੀਆਂ ਕਾਪੀਆਂ ਲੈ ਕੇ ਦਿੱਲੀ ਪਹੁੰਚਣ, ਉੱਥੇ ਜਾ ਕੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਹਿਣ ਤੁਸੀਂ ਬਹੁਮਤ ਨਹੀਂ, ਬਹੁਤ ਵੱਡੇ ਬਹੁਮਤ ਦੇ ਨਾਲ ਸਰਕਾਰ ਦੇ ਵਿੱਚੋਂ ਦਿੱਲੀ 'ਚ ਵਿਰੋਧੀ ਕੋਈ ਨਹੀਂ, ਸੱਦੋ ਇੱਕ ਦਿਨ ਦਾ ਸੈਸ਼ਨ, ਬਿੱਲ ਜਿਹੜੇ ਕੇਂਦਰ ਦੀ ਸਰਕਾਰ ਦੇ ਵੱਲੋਂ ਆਏ ਆ ਉਹਨਾਂ ਨੂੰ ਰੱਦ ਕਰਕੇ ਦਿੱਲੀ ਦੀ ਸਰਕਾਰ ਵੀ ਅਜਿਹੇ ਬਿੱਲ ਬਣਾਵੇ। ਜੇ ਦਿੱਲੀ ਦੀ ਸਰਕਾਰ ਵੀ ਇਸੇ ਤਰ੍ਹਾਂ ਦਾ ਪੰਜਾਬ ਵਰਗਾ ਸਟੈਂਡ ਜਿਹੜਾ ਲੈਂਦੀ ਹੈ, ਇੱਕ ਕੱਲਾ 2-11 ਹੋ ਜੂ, ਉਸ ਤੋਂ ਬਾਅਦ ਗੈਰ ਭਾਜਪਾਈ ਰਾਜਾਂ ਦੀ ਮਜਬੂਰੀ ਜਿਹੜੀ ਹੈ ਜੀ ਉਹ ਬਣ ਜੂਗੀ। ਵੇਖਦੇ ਆ ਕਿ ਇੱਥੇ ਪ੍ਰੈਸ ਕਾਨਫਰੰਸਾਂ ਕਰਨ ਤੋਂ ਬਾਅਦ ਦਿੱਲੀ ਵੱਲ ਨੂੰ ਆਮ ਆਦਮੀ ਪਾਰਟੀ ਵਾਲੇ ਤੁਰਦੇ ਨੇ ਜਾਂ ਨਹੀਂ। ਜੀ ਚਾਹੀਦਾ ਜੀ ਜਾਣਾ, ਸਾਰਿਆਂ ਨੂੰ ਹੀ ਚਾਹੀਦਾ। ਅੱਗੇ ਗੱਲ ਕਰਦੇ ਆ ਕਿਸਾਨਾਂ ਦੀ। ਆਪਾਂ ਭਾਜਪਾ ਦੀ ਗੱਲ ਕਰਦੇ ਹਾਂ। ਇਹਨਾਂ ਨੇ ਕਿਸਾਨਾਂ ਨੇ ਤੀਜੀ ਵਾਰ ਘੇਰਿਆ ਵਿਜੇ ਸੰਪਲਾ। ਉਹਦੇ ਵਿਜੇ ਸੰਪਲਾ ਹੋਰੀ ਤਾਂ ਉਹ ਸ਼ਾਇਦ ਜਿਹੜਾ ਜੀ ਉਹ ਘੇਰਨ ਘਰਾਉਣ ਨੂੰ ਤਾਂ ਸੰਪਲਾ ਜਿਹੜਾ ਉਹ ਰੱਖਿਆ ਕਿਸੇ, ਉਹ ਥਾਰ ਵਾਲੀ ਗੱਲ ਸੀ। ਜਿੱਧਰ ਨੂੰ ਨਿਕਲਦੇ ਜਾਂ ਤਾਂ BJP ਵਾਲੇ ਹੀ ਅੰਦਰੋਂ ਦੱਸ ਦਿੰਦੇ ਹੋਣੇ ਆ ਵੀ ਅੱਜ ਇੱਧਰ ਨੂੰ ਸੰਪਲਾ ਹੋਰੀ ਜਿਹੜਾ ਉਹ ਚੱਲੇ ਆ, ਨਹੀਂ ਤਾਂ ਅਦਰਵਾਈਜ਼ ਪਹਿਲਾਂ ਫਾਜ਼ਿਲਕਾ ਘਿਰੇ, ਕਹਿੰਦੇ ਇੱਥੇ ਦਲਿਤ ਭਾਈਚਾਰੇ ਦੇ ਉੱਤੇ ਤਸ਼ੱਦਦ ਹੋ ਗਿਆ, ਮੈਂ ਉੱਥੇ ਜਾਣਾ। ਉੱਥੇ ਕਿਸਾਨਾਂ ਨੇ ਘੇਰ ਲਏ, ਸੜਕ ਤੇ ਬਹਿ ਗਏ। ਸੜਕ ਤੋਂ ਫਿਰ ਪੁਲਿਸ ਵਾਲੇ ਜਿਹੜੇ ਸੀ ਉਹ ਚੁੱਕ ਕੇ ਲੈ ਗਏ, ਬਾਅਦ ਦੇ ਵਿੱਚ ਉੱਥੋਂ ਮੁੜ ਆਏ। ਫਿਰ ਖਡੂਰ ਸਾਹਿਬ ਗਏ, ਕਹਿੰਦੇ ਉੱਥੇ ਵੀ ਦਲਿਤ ਭਾਈਚਾਰੇ ਦੇ ਉੱਤੇ ਕੋਈ ਤਸ਼ੱਦਦ ਜਿਹੜਾ ਵੀ ਉਹ ਹੋਇਆ। ਮਤਲਬ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਇੱਕ ਪਾਸੇ ਤਾਂ ਕਿਸਾਨਾਂ ਨੂੰ ਜਿਹੜਾ ਜੀ ਉਹ ਮੂਰਖ ਬਣਾ ਰਹੀ ਹੈ, ਇਹ ਕਹਿੰਦੀ ਕਿ ਅਸੀਂ ਤੁਹਾਨੂੰ ਬਿੱਲਾਂ ਦਾ ਸਮਝਾਉਣਾ, ਥਾਂ ਥਾਂ ਤੇ ਘਿਰ ਰਿਹਾ। ਦੂਜੇ ਪਾਸੇ ਵਿਜੇ ਸੰਪਲਾ ਹੋਰੀ ਜਿਹੜਾ ਜੀ ਉਹ ਦਲਿਤ ਪੱਤਾ ਖੇਡਣ ਦੇ ਰੌਂ ਦੇ ਵਿੱਚ ਨੇ। ਸ਼ਾਇਦ ਇਸ ਕਰਕੇ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਦਲਿਤ ਵੋਟ ਬੈਂਕ ਹੈ ਉਹਨੂੰ ਵੀ ਕਿਤੇ ਪਾਸੇ ਨਾ ਉਹ ਚੱਲ ਜਾਵੇ। ਗੱਲ ਵੋਟ ਬੈਂਕ ਦੀ ਹੈ। ਖਡੂਰ ਸਾਹਿਬ ਦੇ ਵਿੱਚ ਘਿਰ ਕੇ ਕਈ ਘੰਟਿਆਂ ਤੱਕ ਘੇਰੀ ਰੱਖਿਆ, ਜਿਹੜੇ ਘਰ ਜਾਣਾ ਸੀ ਨਹੀਂ ਪਹੁੰਚਣ ਦਿੱਤਾ। ਕੱਲ ਖਬਰ ਇਹ ਆ ਗਈ ਕਿ ਜਲੰਧਰ ਦੇ ਵਿੱਚ ਉਹਨਾਂ ਨੇ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ। ਕਿਸਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਪ੍ਰੈਸ ਕਾਨਫਰੰਸ ਦੇ ਨੇੜੇ ਵਾਲੀ ਜਗ੍ਹਾ ਦੇ ਉੱਤੇ ਪਹੁੰਚ ਗਏ। ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਪਹੁੰਚ ਗਈ। ਪੁਲਿਸ ਨੇ ਕਿਸਾਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਧੱਕਾ ਮੁੱਕੀ ਹੋ ਗਈ। ਕਿਸਾਨਾਂ ਨੇ ਪੁਲਿਸ ਨੂੰ ਇਹ ਗੱਲ ਆਖੀ ਕਿ ਬਾਕੀ ਮੈਂਬਰ ਵੀ ਤੁਰੇ ਆਉਂਦੇ ਆ, ਤੁਸੀਂ ਜਿੰਨੇ ਸੱਦਣੇ ਆ ਉਨੇ ਸੱਦ ਲਓ। ਇੱਥੋਂ ਪੁਲਿਸ ਜਿਹੜਾ ਜੀ ਫਿਰ ਡਰੀ ਵੀ ਇਹ ਜਿਹੜਾ ਜੀ ਕਨਫਲਿਕਟ ਹੋ ਗਿਆ ਤੇ ਇਹ ਉਲਟ ਜਾਊਗਾ ਉਹਨਾਂ ਦੇ, ਕਿਉਂਕਿ ਇੱਕ ਪਾਸੇ ਜਿਹੜਾ ਜੀ ਕਿਸਾਨ ਥਾਂ ਥਾਂ ਤੇ ਧਰਨਿਆਂ ਤੇ ਬੈਠੇ ਆ, ਉਹਨਾਂ ਵਿੱਚ ਕੋਈ ਮਾਮਲਾ ਦਰਜ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ। ਜਿੰਨੇ ਚਿਰ ਨੂੰ ਸੰਪਲਾ ਪਹੁੰਚੇ, ਕਿਸਾਨ ਬਹੁਤ ਵੱਡੀ ਗਿਣਤੀ 'ਚ ਪਹੁੰਚ ਚੁੱਕੇ ਹੋਏ ਸੀ। ਉਹਨਾਂ ਨੂੰ ਜਿੱਥੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਸੀ ਉਸ ਕਮਰੇ ਦੇ ਨੇੜੇ ਤੇੜੇ ਵੀ ਨਹੀਂ ਜਾਣ ਦਿੱਤਾ ਗਿਆ ਔਰ ਉੱਥੇ ਉਹਨਾਂ ਨੂੰ ਜਿਹੜਾ ਜੀ ਉਹ ਘੇਰ ਲਿਆ ਗਿਆ। ਕੁਛ ਜਿਹੜੇ ਉਹਨਾਂ ਦੇ ਨਾਲ ਆਗੂ ਹੋਰ ਵੀ ਸੀਗੇ, ਰਜੇਸ਼ ਵਾਘਾ
ਤੇ ਰਾਜਕੁਮਾਰ ਉਠਵਾਲ ਇਹ ਨਾਲ ਸੀਗੇ ਜੀ ਇਹਨਾਂ ਨੂੰ ਜਿਹੜਾ ਘੇਰੀ ਰੱਖਿਆ ਘੰਟਿਆਂ ਬੱਧੀ ਤੇ ਅਖੀਰ ਉਹਨਾਂ ਨੂੰ ਇਹ ਪ੍ਰੈਸ ਕਾਨਫਰੰਸ ਰੱਦ ਕਰਕੇ ਜਿਹੜਾ ਜੀ ਉਹ ਜਾਣਾ ਪਿਆ। ਗੱਲ ਸਮਝਦੀ ਹੈ ਜੇ ਇਹ ਆਗੂ ਜਿਹੜਾ ਜੀ ਉਹ ਸਮਝਣ ਜਿੱਧਰੋਂ ਪਾਣੀ ਆਉਂਦਾ ਉਧਰ ਨੂੰ ਤਰਨਾ ਕੋਈ ਏਡਾ ਸੌਖਾ ਨਹੀਂ ਹੁੰਦਾ। ਜਦੋਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਹਰ ਸ਼ਹਿਰ, ਹਰ ਕਸਬੇ, ਹਰ ਪਿੰਡ, ਹਰ ਗਲੀ ਮੁਹੱਲੇ ਦੇ ਵਿੱਚ ਤੁਹਾਡਾ ਵਿਰੋਧ ਹੋ ਰਿਹਾ, ਕਿਹੜੀਆਂ ਪ੍ਰੈਸ ਕਾਨਫਰੰਸਾਂ ਤੁਸੀਂ ਜਿਹੜੀਆਂ ਦੀ ਉਹ ਕਰ ਰਹੇ ਹੋ? ਬਿਹਤਰ ਹੋਵੇ ਇਕੱਠੇ ਹੋ ਕੇ ਕੇਂਦਰ ਦੀ ਸਰਕਾਰ ਦੇ ਕੋਲੇ ਜਾਣ ਤੇ ਉਹਨਾਂ ਨੂੰ ਦੱਸਣ ਕਿ ਪੰਜਾਬ ਦੇ ਗਰਾਊਂਡ ਪੱਧਰ ਦੇ ਉੱਤੇ ਆਹ ਹਾਲਾਤ ਜਿਹੜੇ ਜੀ ਉਹ ਬਣੇ ਪਏ ਆ ਵੀ ਸਾਨੂੰ ਤਾਂ ਏਦਾਂ ਜਿਹੜਾ ਜੀ ਉਹ ਛੇਕਿਆ ਪਿਆ ਵੀ ਅਸੀਂ ਤਾਂ ਘਰਾਂ ਤੋਂ ਨਿਕਲਣ ਨੂੰ ਗਏ। ਤੁਸੀਂ ਕਿਸਾਨ ਆਗੂਆਂ ਨੂੰ ਸੱਦੋ ਤਾਂ ਸਹੀ, ਕਿਉਂ ਬੇਇੱਜ਼ਤੀ ਉਹਨਾਂ ਦੀ ਕਰ ਰਹੇ ਹੋ? ਉਹਨਾਂ ਦੇ ਨਾਲ ਗੱਲਬਾਤ ਨਾ ਤੋਰੋ, ਉਸ ਪਾਸੇ ਵੱਲ ਨੂੰ ਨਹੀਂ ਆ ਰਹੇ ਜੀ। ਉੱਥੇ ਹੀ ਗੱਲ ਜਿਹੜੀ ਜੀ ਉਹ ਘੁਮਾਈ ਜਾਂਦੇ ਆ, ਇਹ ਕਿਸਾਨਾਂ ਦੇ ਹੱਕ 'ਚ ਹੈ, ਕਿਸਾਨਾਂ ਦੇ ਹੱਕ 'ਚ। ਹੁਣ ਪ੍ਰੋਬਲਮ ਇਹ ਆ ਕਿ ਇਹ ਪੰਜਾਬ ਹੈ, ਜਾਂ ਤਾਂ ਇਹ ਜਿਹੜੀ ਪੰਜਾਬ ਦੀ ਗਰਾਊਂਡ ਰਿਐਲਿਟੀ ਆ ਉਹਨੂੰ ਜਾਣਦੇ ਨਹੀਂ ਜਾਂ ਜਾਣਨਾ ਨਹੀਂ ਚਾਹੁੰਦੇ। ਦੋ ਹੀ ਜਿਹੜੀਆਂ ਵੀ ਉਹ ਗੱਲਾਂ ਨੇ। ਹੈ ਤਾਂ ਇਹ ਵੀ ਪੰਜਾਬ ਦੇ ਹੀ ਰਹਿਣ ਵਾਲੇ ਨਾ, ਇਹਨਾਂ ਨੂੰ ਪਤਾ ਕਿ ਇੱਥੇ ਤਾਂ ਜਿਹੜੀ ਜੀ ਉਹ ਖੂਹ ਦੇ ਵਿੱਚ ਆਵਾਜ਼ ਦੇਣ ਵਾਲੀ ਗੱਲ ਹੈ। ਜਿੱਦਾਂ ਦੀ ਆਵਾਜ਼ ਦਿਓਗੇ ਉਦਾਂ ਦੀ ਆਵਾਜ਼ ਤੁਹਾਨੂੰ ਵਾਪਸ ਸੁਣਨੀ ਪੈਣੀ। ਜੀ ਜੀ ਬਿਲਕੁਲ। ਤਾਂ ਅੱਗੇ ਅੰਮ੍ਰਿਤਸਰ ਦੀ ਗੱਲ ਕਰਦੇ ਆ, ਉੱਥੇ ਇੱਕ ਖੁਦਕੁਸ਼ੀ ਕਾਂਡ ਵਾਪਰਿਆ ਸੀਗਾ, ਉਸ ਦੀ ਕੀ ਅਪਡੇਟ ਆ? ਦੇਖੋ ਉੱਥੇ ਖੁਦਕੁਸ਼ੀ ਕਾਂਡ ਵੈਸੇ ਪਿਛਲੇ ਦਿਨਾਂ ਦੇ ਵਿੱਚ 2 ਵਾਪਰੇ। ਇਹ ਬੜਾ ਜਿਹੜਾ ਦੀ ਦੁਖਦਾਈ ਕਾਂਡ ਸੀਗਾ। ਇੱਕ ਵਿਅਕਤੀ ਨੇ ਹੋਟਲ ਦੇ ਕਮਰੇ ਦੇ ਵਿੱਚ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਜਿਹੜੀ ਉਹ ਕਰ ਲਈ। ਜਦੋਂ ਉਹਦੀ ਖੁਦਕੁਸ਼ੀ ਦੀ ਖਬਰ ਉਹਦੀ ਪਤਨੀ ਦੇ ਕੋਲੇ ਆਈ ਤਾਂ ਉਹਦੀ ਪਤਨੀ ਨੇ ਘਰੇ ਬਾਰੀ ਦੇ ਨਾਲ ਫਾਹਾ ਲੈ ਕੇ ਜਿਹੜੀ ਉਹ ਖੁਦਕੁਸ਼ੀ ਕਰ ਲਈ। ਦੋਨੋਂ ਦੁਨੀਆ ਤੋਂ ਚਲੇ ਗਏ। ਪਿੱਛੇ ਬਚੇ ਇਸ ਵਿਅਕਤੀ ਦੇ ਬਜ਼ੁਰਗ ਮਾਂ-ਪਿਓ ਤੇ ਇਹਨਾਂ ਦੀ ਇੱਕ ਵਿਚਾਰੀ ਇਨੋਸੈਂਟ ਬੱਚੀ ਜਿਹੜੀ ਕੋਈ 11-12 ਸਾਲ ਦੀ ਹੈ। ਔਰ ਉਹ ਇੰਨੇ ਦਿਨ ਇਸ ਖੁਦਕੁਸ਼ੀ ਨੂੰ ਹੋ ਗਏ ਕਿਉਂਕਿ ਖੁਦਕੁਸ਼ੀ ਤਾਂ ਹੋਈ ਕਿ ਉੱਥੇ ਤਾਇਨਾਤ ਸਬ ਇੰਸਪੈਕਟਰ ਹੈ ਸੰਦੀਪ ਕੌਰ, ਉਹ ਬਲੈਕਮੇਲ ਕਰਦੀ ਸੀ ਔਰ ਉਹਦਾ ਕੋਈ ਜਿਹੜਾ ਵਿਅਕਤੀ ਖੁਦਕੁਸ਼ੀ ਕਰ ਗਿਆ ਸੀ ਉਹਦੇ ਤੋਂ ਕੋਈ 22-23 ਲੱਖ ਰੁਪਈਆ ਜਿਹੜਾ ਜੀ ਉਹ ਖਾ ਚੁੱਕੀ ਸੀ। ਔਰ ਕਿਉਂ ਉਹਨੂੰ ਬਲੈਕਮੇਲ ਕਰਦੀ ਸੀ? ਇਹ ਜਿਹੜਾ ਜੀ ਮਰਨ ਵਾਲਾ ਵਿਕਰਮਜੀਤ ਸਿੰਘ ਬਹੁਤੇ ਭੇਦ ਆਪਣੇ ਨਾਲ ਲੈ ਗਿਆ। ਉਹਦੀ ਜਿਹੜੀ ਬੱਚੀ ਆ ਉਹ ਕਹਿੰਦੀ ਆ ਕਿ ਉਹਦਾ ਪਾਪਾ ਉਹਨੂੰ ਦੱਸਦਾ ਸੀ ਕਿ ਉਹਦੇ ਤੇ ਮਾੜਾ ਸਮਾਂ ਆ ਸਕਦਾ ਹੈ, ਉਹ ਬਲੈਕਮੇਲ ਹੋ ਰਿਹਾ, ਜੋ ਕੁਝ ਕਮਾਉਂਦਾ ਉਹ ਸਬ ਇੰਸਪੈਕਟਰ ਨੂੰ ਦੇਣਾ ਪੈਂਦਾ। ਕਿਉਂ ਦੇਣਾ ਪੈਂਦਾ? ਇਹ ਬਹੁਤ ਵੱਡੇ ਜਿਹੜੇ ਜੀ ਸਵਾਲ ਨੇ। ਅੱਛਾ, ਉੱਥੇ ਇਹ ਹੁਣ ਜਿਹੜੀ ਵੀਡੀਓ ਬਣਾਈ ਜਾਂ ਸੋਸ਼ਲ ਮੀਡੀਆ ਦੇ ਉੱਤੇ ਮਨਦੀਪ ਸਿੰਘ ਮੰਨਾ ਨੇ ਜੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ, ਉਹਨਾਂ ਨੇ ਇਸ ਬੱਚੀ ਦੇ ਨਾਲ ਗੱਲਬਾਤ ਕਰਕੇ ਵੀਡੀਓ ਬਣਾ ਕੇ ਮੁੱਖ ਮੰਤਰੀ ਤੱਕ ਜਿਹੜੀ ਜੀ ਉਹ ਪਹੁੰਚਾਈ। ਦੇਖੋ ਇਹਦਾ ਕ੍ਰੈਡਿਟ ਮੰਨਾ ਹੋਰਾਂ ਨੂੰ ਦੇਣਾ ਬਣਦਾ ਕਿ ਉਹਨਾਂ ਨੇ ਇਹ ਗੱਲ ਜਿਹੜੀ ਉਹ ਪਹੁੰਚਾਈ। ਮੁੱਖ ਮੰਤਰੀ ਹੋਰਾਂ ਨੇ ਫੋਨ ਦੇ ਉੱਤੇ ਫਿਰ ਬੱਚੀ ਦੇ ਨਾਲ ਗੱਲਬਾਤ ਕੀਤੀ, ਤੁਰੰਤ ਐਕਸ਼ਨ ਲੈਣ ਦੇ ਵਾਸਤੇ ਪੁਲਿਸ ਨੂੰ ਆਖਿਆ। ਫਿਰ ਪੁਲਿਸ ਨੇ ਜਾ ਕੇ ਜਿਹੜਾ ਜੀ ਉਹ ਐਕਸ਼ਨ ਲਿਆ। ਇੱਕ ਤਾਂ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਬਰਖਾਸਤ ਕੀਤਾ ਗਿਆ, ਉਹਦੇ ਉੱਤੇ ਮਾਮਲਾ ਦਰਜ ਹੋ ਗਿਆ, ਛਾਪੇਮਾਰੀ ਕੀਤੀ ਜਾ ਰਹੀ ਹੈ, ਅਜੇ ਤੱਕ ਅਰੈਸਟ ਨਹੀਂ ਹੋਈ, ਉਹ ਫਰਾਰ ਜਿਹੜਾ ਜੀ ਉਹ ਦੱਸੀ ਦੀ ਹੈ। ਜਿਹੜੇ ਉੱਥੋਂ ਦੇ SSP ਨੇ ਉਹਨੇ ਸੰਦੀਪ ਕੌਰ ਨੂੰ ਪਨਾਹ ਦੇਣ ਦੇ ਦੋਸ਼ ਦੇ ਹੇਠ ਇੱਕ ਸਿਪਾਹੀ ਹੈ ਗਗਨਦੀਪ ਸਿੰਘ, ਉਹਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਹੈ। ਕੋਈ ਸਿਪਾਹੀ ਦਾ ਰੋਲ ਨਹੀਂ ਇਹਦੇ ਪਿੱਛੇ ਜਿਹੜਾ ਜੀ ਉਹ ਇਕੱਲਾ ਹੋ ਸਕਦਾ। ਇੱਥੇ ਜਿਹੜੀ ਲੁੱਟ ਮਚਾਈ ਪਈ ਹੈ ਨਾ ਜੀ ਪੰਜਾਬ ਪੁਲਿਸ ਨੇ, ਥਾਣੇ ਦੇ ਨੇੜਿਓਂ ਕੋਈ ਬਿਨਾਂ ਕੰਮ ਤੋਂ ਵੀ ਲੰਘਣ ਦੇ ਵਾਸਤੇ ਤਿਆਰ ਨਹੀਂ, ਵੀ ਇਹ ਨਹੀਂ ਪਤਾ ਕਿਹਨੂੰ ਆਵਾਜ਼ ਮਾਰ ਕੇ ਉਹਦੇ ਕੱਪੜੇ ਤੱਕ ਲਵਾ ਦੇਣੇ। ਇੰਨੀ ਭੁੱਖ ਪਈ ਹੋਈ ਹੈ ਇਸ ਵੇਲੇ ਦੀ। ਇਹ ਉਸ ਭੁੱਖ ਦੇ ਵਿੱਚੋਂ ਨਿਕਲੀਆਂ ਹੋਈਆਂ ਜਿਹੜੀਆਂ ਦੀ ਉਹ ਖੁਦਕੁਸ਼ੀਆਂ ਨੇ। ਮੈਂ ਤਾਂ ਕਿਹਾ ਸੀ ਵੀ 2 ਘਟਨਾਵਾਂ ਵਾਪਰੀਆਂ ਸੀ। ਇੱਕ ਬਜ਼ੁਰਗ ਵਿਅਕਤੀ ਤੇ ਉਹਦੀ ਪਤਨੀ ਖੁਦਕੁਸ਼ੀ ਕਰ ਗਏ ਸੀ। ਕਿਉਂਕਿ ਉਹਨਾਂ ਦੀ ਧੀ ਨੂੰ 5 ਸਾਲ ਪਹਿਲਾਂ ਉਹਦੇ ਸਹੁਰਿਆਂ ਦੇ ਵੱਲੋਂ ਮਾਰ ਦਿੱਤਾ ਗਿਆ ਸੀ। ਉਹ ਵਿਚਾਰੇ ਇਨਸਾਫ ਦੇ ਵਾਸਤੇ ਇੱਕ ਤੋਂ ਦੂਜੇ ਤੋਂ ਤੀਜੇ ਥਾਣੇ ਉਹ ਤੁਰੇ ਫਿਰਦੇ ਰਹੇ ਜੀ, ਕੋਈ ਸੁਣਵਾਈ ਨਹੀਂ ਹੋਈ ਤੇ ਅਖੀਰ ਦੇ ਵਿੱਚ ਉਹ ਚਿੱਠੀ ਇਹ ਲਿਖ ਗਏ ਵੀ ਅਸੀਂ ਆਪਣੀ ਧੀ ਨੂੰ ਇੱਕ ਕਿਸੇ ਥਾਣੇ ਤੋਂ ਵੀ ਇਨਸਾਫ ਨਹੀਂ ਦਵਾ ਸਕੇ, ਅਦਾਲਤਾਂ ਤੱਕ ਤਾਂ ਪਹੁੰਚਣਾ ਕੀ ਸੀਗਾ। ਇਹ ਹਾਲਾਤ ਪੰਜਾਬ ਪੁਲਿਸ ਨੇ ਜਿਹੜਾ ਜੀ ਇੱਥੇ ਪੰਜਾਬ ਦੇ ਵਿੱਚ ਬਣਾਏ ਪਏ ਨੇ। ਬਿਲਕੁਲ ਜੀ, ਬਹੁਤ ਜ਼ਿਆਦਾ ਹੀ ਇਸ ਕੰਮ ਦੇ ਵਿੱਚ ਹੋ ਗਈ ਹੈ। ਤਾਂ ਅੱਗੇ ਗੱਲ ਕਰਦੇ ਹਾਂ ਵੀ ਜਿਹੜਾ ਗੁੰਡਾ ਟੈਕਸ ਆ, ਗੁੰਡਾ ਫੀਸ ਆ, ਇਹ ਕਿਸੇ ਨੂੰ ਬਖਸ਼ਦੇ ਨਹੀਂ। ਇੱਥੇ ਹਜੇ ਵੀ ਦੇਖ ਲਓ ਕਿਸਾਨ ਬਾਹਰ ਬੈਠੇ ਆ, ਕੀ ਕੁਛ ਰੋਕਿਆ, ਹਜੇ ਵੀ ਪਸ਼ੂ ਮੰਡੀਆਂ ਦੇ ਵਿੱਚੋਂ ਗਰਾਹੀ ਹੋ ਰਹੀ ਹੈ। ਕਰੋੜਾਂ ਰੁਪਏ ਦੀ ਗੁੰਡਾ ਫੀਸ ਜਿਹੜੀ ਜੀ ਉਹ ਵਸੂਲੀ ਜਾ ਰਹੀ ਹੈ। ਅੱਛਾ,
ਮੰਡੀ ਕਿੱਲਿਆਂ ਵਾਲੀ ਹੈ ਜੀ, ਮੁਕਤਸਰ ਸਾਹਿਬ ਦੇ ਵਿੱਚ ਪੈਂਦੀ। ਸਰਕਾਰੀ ਤੌਰ ਤੇ ਵਸੂਲੀ ਜਾਂਦੀ ਹੈ ਫੀਸ। ਪੰਜਾਬ ਭਰ ਦੀਆਂ ਮੰਡੀਆਂ 'ਚ ਆਮ ਪ੍ਰਚਲਿਤ ਹੈ, ਜਿਹਨੂੰ ਪਸ਼ੂ ਮੇਲਿਆਂ 'ਚ ਰਵਾਇਤੀ ਲਹਿਜੇ ਦੇ ਵਿੱਚ ਪੂਛੜ ਜਿਹੜਾ ਜੀ ਉਹ ਕਹਿੰਦੇ ਆ। ਪੰਜਾਬ ਕੈਟਲ ਫੇਅਰ ਰੈਗੂਲੇਸ਼ਨ ਐਕਟ 1967 ਦੇ ਤਹਿਤ ਪਸ਼ੂ ਮੇਲਿਆਂ 'ਚ ਸਰਕਾਰੀ ਪੱਧਰ ਦੇ ਉੱਤੇ CSR 1 ਫਾਰਮ ਤਹਿਤ ਜਿਹੜਾ ਪਸ਼ੂ ਵੇਚਣ ਵਾਲੇ ਆ ਉਹਨੂੰ ਬਤੌਰ ਰਜਿਸਟ੍ਰੇਸ਼ਨ ਸਰਟੀਫਿਕੇਟ 2 ਰੁਪਏ ਲਏ ਜਾ ਸਕਦੇ ਆ। ਪੰਜਾਬ ਦੀਆਂ ਪਸ਼ੂ ਮੰਡੀਆਂ 'ਚ ਸਾਲਾਨਾ 5 ਲੱਖ ਪਸ਼ੂਆਂ ਦੀ ਵਿਕਰੀ ਹੁੰਦੀ ਆ। ਇਹਦੇ ਮੁਤਾਬਕ ਇਹ ਗੁੰਡਾ ਫੀਸ ਸਾਲਾਨਾ 3 ਕਰੋੜ ਰੁਪਏ ਨੂੰ ਪਹੁੰਚ ਜਾਂਦੀ ਹੈ। ਪੇਂਡੂ ਵਿਕਾਸ ਪੰਚਾਇਤ ਵਿਕਾਸ ਦਾ ਮੁੱਖ ਦਫ਼ਤਰ ਚੰਡੀਗੜ੍ਹ ਦੇ ਵਿੱਚ ਇਸ ਰਸੀਦ ਦੀ ਫੀਸ 10 ਰੁਪਏ ਹੋਣ ਦੀ ਗੱਲ ਕਹਿੰਦਾ, ਜੇ ਜਾਂਚ ਤੋਂ ਬਾਅਦ ਵੀ ਦਸਤਾਵੇਜ਼ ਵਿਖਾਉਣ ਤੋਂ ਅਸਮਰੱਥ ਹੈ ਜੀ ਉਹ। ਪੰਜਾਬ ਦੀਆਂ ਸਰਕਾਰੀ ਪਸ਼ੂ ਮੰਡੀਆਂ ਦੇ ਵਿੱਚ ਕਰੋੜਾਂ ਰੁਪਏ ਦੀ ਇਹ ਸਾਲਾਨਾ ਗੁੰਡਾ ਫੀਸ ਵਸੂਲੀ ਜਾਰੀ ਹੈ। ਪਸ਼ੂ ਵੇਚਣ ਵਾਲੇ ਤੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਤਹਿਤ ਲਈ ਜਾਣ ਵਾਲੀ ਸਰਕਾਰੀ 2 ਰੁਪਏ ਦੀ ਫੀਸ ਨੂੰ ਭ੍ਰਿਸ਼ਟਾਚਾਰ ਦੇ ਤਹਿਤ 60 ਰੁਪਏ ਪ੍ਰਤੀ ਪਸ਼ੂ ਕੀਤਾ ਹੋਇਆ, ਜਿਹਦੇ ਵਿੱਚੋਂ 30 ਰੁਪਏ ਪਸ਼ੂ ਵੇਚਣ ਵਾਲੇ, 30 ਰੁਪਏ ਖਰੀਦਦਾਰ ਤੋਂ ਜਬਰੀ ਵਸੂਲੇ ਜਿਹੜਾ ਜੀ ਉਹ ਜਾ ਰਹੇ ਨੇ। ਕਿੱਲਿਆਂ ਵਾਲੀ ਦੇ ਵਿੱਚ ਹਰ ਐਤਵਾਰ ਨੂੰ 500 ਪਸ਼ੂ ਵਿਕਣ ਤੇ 1 ਮਹੀਨੇ 'ਚ ਮੁਫਤ ਵਿੱਚ ਗੁੰਡਾ ਫੀਸ ਦੇ ਕਰੀਬ 1.25 ਲੱਖ ਰੁਪਏ ਦਾ ਜੁਗਾੜ ਹੁੰਦਾ, ਜਿਹੜਾ ਸਾਲ ਦੇ ਵਿੱਚ 15 ਲੱਖ ਨੂੰ ਪਹੁੰਚ ਜਾਂਦਾ। ਗੁੰਡਾ ਫੀਸ ਦੇ ਰੁਤਬੇ ਮੁਤਾਬਕ ਜ਼ਿਲ੍ਹਾ ਪੱਧਰ ਦੇ ਉੱਤੇ ਸੂਬੇ ਤੱਕ ਪੂਰੀ ਇਮਾਨਦਾਰੀ ਨਾਲ ਵੰਡ ਹੁੰਦੀ ਆ। ਇੱਕ ਜਿਹੜਾ ਖਰੀਦਦਾਰ ਹੈ ਉਹ ਇਹ ਕਹਿੰਦਾ ਹੈ ਕਿ ਪਸ਼ੂ ਮੰਡੀ ਕਿੱਲਿਆਂ ਵਾਲੀ ਚੋਂ ਗਊ ਖਰੀਦਣ ਦੇ ਉੱਤੇ 1660 ਰੁਪਏ ਲੈ ਕੇ ਉਹਨੂੰ 1600 ਰੁਪਏ ਦੀ ਰਸੀਦ ਦਿੱਤੀ ਗਈ, ਜਿਹਦੇ 'ਚ 30 ਰੁਪਏ ਜਿਹੜਾ ਜਿਹਨੇ ਵੇਚੀ ਸੀ ਉਹਨੇ ਦੇਣ ਦੀ ਪੁਸ਼ਟੀ। ਕਿੱਲਿਆਂ ਵਾਲੀ ਦਾ ਜਿਹੜਾ ਪੰਚ ਹੈ ਉਹ ਕਹਿੰਦਾ ਕਿ ਪਸ਼ੂ ਮੰਡੀ ਦੇ ਵਿੱਚ ਪੂਛੜ ਫੀਸ ਦੀ ਗੈਰ ਕਾਨੂੰਨੀ ਵਸੂਲੀ ਹੁੰਦੀ ਹੈ। ਵਪਾਰੀ ਕਹਿੰਦਾ ਕਿ ਸਰਕਾਰੀ ਫੀਸ ਦੇ ਨਾਲ ਪਸ਼ੂ ਖਰੀਦਣ ਤੇ ਵੇਚਣ ਵਾਲੇ ਤੋਂ 30 ਰੁਪਏ ਵਸੂਲ ਜਿਹੜਾ ਜੀ ਉਹ ਕੀਤੇ ਜਾਂਦੇ ਆ। ਪਸ਼ੂਆਂ ਦਾ ਮੁੱਲ ਘੱਟ ਦੱਸ ਕੇ ਸਰਕਾਰੀ ਖਜ਼ਾਨੇ ਨੂੰ ਜਿਹੜਾ ਜੀ ਉਹ ਰਗੜਾ ਲਾਇਆ ਜਿਹੜਾ ਉਹ ਜਾ ਰਿਹਾ। ਜਿਹੜਾ ਵਿਕਾਸ ਮੰਤਰੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹ ਪੂਛੜ ਫੀਸ ਬਾਰੇ ਇਹ ਕਹਿੰਦੇ ਆ ਕਿ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਪੜਤਾਲ ਕਰਕੇ ਕਾਰਵਾਈ ਜਿਹੜੀ ਜੀ ਉਹ ਕੀਤੀ ਜਾਊਗੀ। ਇਹ ਕਹਿੰਦੇ ਕਿ ਪਸ਼ੂ ਮੰਡੀਆਂ ਨੂੰ ਸਰਕਾਰੀ ਤੌਰ ਤੇ ਚਲਾਉਣਾ ਚਾਹੁੰਦੇ ਸੀ, ਪਰ ਲੱਗਦਾ ਕਿ ਹੁਣ ਪਸ਼ੂ ਮੰਡੀਆਂ ਨੂੰ ਠੇਕੇ ਤੇ ਜਿਹੜਾ ਜੀ ਉਹ ਦੇਣਾ ਪੈਣਾ। ਇਹ ਘੜਿਆ ਘੜਾਇਆ ਜਵਾਬ ਹੈ, ਉਹਨਾਂ ਦਾ ਹਿੱਸਾ ਉਹਨਾਂ ਤੱਕ ਪਹੁੰਚਦਾ। ਤੇ ਜਿਹੜਾ ਐਕਚੁਅਲੀ ਜਿਹੜਾ ਹੈ ਇਹਨਾਂ ਦੀ ਅਖੀਰ ਉਹ ਇਹ ਆ ਕਿ ਇਹਦੇ ਪਿੱਛੇ ਜਿਹੜਾ ਜੀ ਉਹ ਕੌਣ ਹੈ, ਜਿਹੜੇ ਬਿਨਾਂ ਮੰਗੇ ਤੋਂ ਮਾਫੀ ਦੇਣ ਵਾਲੇ, ਫਿਰ ਵਾਪਸ ਲੈਣ ਵਾਲੇ, 96 ਲੱਖ ਰੁਪਏ ਦੇ ਇਸ਼ਤਿਹਾਰ ਲਵਾਉਣ ਵਾਲੇ, ਮੁਕਤਸਰ ਸਾਹਿਬ ਦੇ ਵਿੱਚ 5 ਸਟਾਰ ਹੋਟਲ ਬਣਾਉਣ ਵਾਲੇ, ਕੰਘੇ ਕਿਰਪਾਨ ਜਿਹੜੇ ਵੇਚਦੇ ਹੁੰਦੇ ਸੀਗੇ ਮੰਜੀਆਂ ਦੇ ਉੱਤੇ, ਉਹਦੇ ਤੋਂ ਕਰੋੜਾਂਪਤੀ ਜਿਹੜਾ ਜੀ ਉਹ ਬਣਨ ਵਾਲੇ ਸਾਬਕਾ ਜਥੇਦਾਰ ਦਾ ਮੁੰਡਾ ਜਿਹੜਾ ਜੀ ਉਹ ਇਸ ਸਭ ਕਾਸੇ ਦਾ ਸਰਗਣਾ ਹੈ ਇਹਦੇ ਪਿੱਛੇ। ਔਰ ਪਸ਼ੂਆਂ ਤੋਂ ਜੋ ਪੈਸਾ ਉਹਨੇ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਬਣਾਇਆ, ਉਹਨੂੰ ਖੁੱਲੀ ਛੁੱਟੀ ਜਿਹੜੀ ਜੀ ਉਹ ਦਿੱਤੀ ਹੋਈ ਸੀ। ਐਵੇਂ ਨਹੀਂ ਜਿਹੜਾ ਜੀ ਪੈਰਾਂ ਦੇ ਵਿੱਚ ਬਹਿ ਕੇ ਫੈਸਲੇ ਜਿਹੜੇ ਉਹ ਲਏ ਜਾਂਦੇ। ਆਫਟਰ ਆਲ ਜ਼ਮੀਰ ਜਦੋਂ ਵੇਚਿਆ ਜਾਂਦਾ ਤੇ ਉਹ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਉਹਦੇ 'ਚ। ਬਿਲਕੁਲ ਜੀ, ਬਿਲਕੁਲ ਸਹੀ ਹੈ। ਅਖੀਰ ਦੇ ਵਿੱਚ ਬਿਹਾਰ ਚੋਣਾਂ ਦੀ ਵੀ ਗੱਲ ਕਰ ਲਈਏ ਤੇ ਵਿਰਾਸਤ ਬਚਾਉਣ ਦੇ ਲਈ 2 ਪਰਿਵਾਰ ਨਿਕਲੇ। ਜਿਹੜਾ ਬਿਹਾਰ ਦੀ ਰਾਜਨੀਤੀ ਨੂੰ ਜਿਹੜੇ ਸਮਝਣ ਵਾਲੇ ਆ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਜਿਹੜਾ ਪਰਿਵਾਰਵਾਦ ਦੀ ਸਿਆਸਤ ਹੈ ਉੱਥੇ ਚੱਲਦੀ ਰਹੀ ਆ। ਨਿਤਿਸ਼ ਕੁਮਾਰ 3 ਟਰਮਾਂ ਤੋਂ ਉੱਥੇ ਮੁੱਖ ਮੰਤਰੀ ਨੇ। ਜੇ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਤੇ 0 ਆ, ਕੁਛ ਵੀ ਨਹੀਂ ਬਣਿਆ। ਨਿਤਿਸ਼ ਕੁਮਾਰ ਦੇ ਆਪਣੇ ਹਲਕੇ ਦੇ ਵਿੱਚ ਹਸਪੀਟਲ ਹੈਗਾ, ਡਾਕਟਰ ਹੈ ਨਹੀਂ। ਜਿਹੜਾ ਇੱਥੇ ਰਾਮ ਵਿਲਾਸ ਪਾਸਵਾਨ ਦਾ ਮੁੰਡਾ ਜਿਹੜਾ ਚਿਰਾਗ ਪਾਸਵਾਨ, ਜਿਹੜਾ ਕਿ ਇਸ ਤਰੀਕੇ ਨਾਲ ਵਿਚਰ ਰਿਹਾ ਹੈ ਕਿ ਪਾਸਪੂ ਉਹਦੇ ਕੋਲੇ ਰਹਿਣਾ, ਵੀ ਜਿੱਧਰ ਉਹ ਜਾਊਗਾ ਉਹਦੀ ਸਰਕਾਰ ਜਿਹੜੀ ਆ ਉਹ ਬਣ ਸਕਦੀ। ਉਹ ਕਿੱਧਰ ਜਾਂਦਾ, ਕਿੰਨੀਆਂ ਸੀਟਾਂ ਆਉਂਦੀਆਂ, ਇਹ ਬਾਤ ਬੜੀ ਜਿਹੜੀ ਗੱਲ ਹੈ। ਰਾਮ ਵਿਲਾਸ ਪਾਸਵਾਨ ਦਾ ਜਿਹੜਾ ਹਲਕਾ, ਜਿਹੜੇ ਪਿੰਡ ਤੋਂ ਉਹ ਜਿਹੜੇ ਜੀ ਆਉਂਦੇ ਆ, ਉੱਥੇ ਨਾ ਸਕੂਲ ਹੈ, ਨਾ ਹਸਪੀਟਲ ਹੈ, ਨਾ ਕੋਈ ਸ਼ਾਪਿੰਗ ਦੇ ਵਾਸਤੇ ਹੈ। ਲੋਕਾਂ ਨੇ ਕਿਸੇ ਨੇ ਜੇ ਕੋਈ ਸਮਾਨ ਵੀ ਖਰੀਦਣਾ ਤੇ ਉਹਨਾਂ ਨੂੰ 22 ਤੋਂ 24 ਕਿਲੋਮੀਟਰ ਦੂਰ ਜਿਹੜਾ ਜੀ ਉਹ ਜਾਣਾ ਪੈਂਦਾ। ਲਾਲੂ ਪ੍ਰਸਾਦ ਯਾਦਵ, ਰਾਮ ਵਿਲਾਸ ਪਾਸਵਾਨ ਉਹਦੀ ਪਿਛਲੇ ਦਿਨੀ ਦੁਨੀਆ ਤੋਂ ਤੁਰ ਗਏ। ਚਿਰਾਗ ਪਾਸਵਾਨ ਆਪਣੇ ਪਿਓ ਦੀ ਸਿਆਸਤ ਨੂੰ ਅੱਗੇ ਤੋਰਨ ਦੇ ਵਾਸਤੇ ਜਿਹੜਾ ਜੀ ਉਹ ਸਰਗਰਮ ਹੈ। ਜੋ ਕੁਛ ਰਾਮ ਵਿਲਾਸ ਪਾਸਵਾਨ ਕਰਦੇ ਰਹੇ, ਚਿਰਾਗ ਪਾਸਵਾਨ ਉਸੇ ਰਾਹ ਦੇ ਉੱਤੇ ਚੱਲਣ ਦੀ ਕੋਸ਼ਿਸ਼ ਦੇ ਵਿੱਚ ਹੈ। ਬਈ
ਪਾਸਕੂ ਮੇਰੇ ਹੱਥ ਦੇ ਵਿੱਚ ਜਿਹੜਾ ਦੀ ਉਹ ਰਹੂਗਾ ਕਿ ਮੈਂ ਕਿੱਧਰ ਨੂੰ ਭੁਗਤਣਾ। ਇਹ ਅਜਿਹੀ ਰਾਜਨੀਤੀ ਜਿਹੜੀ ਦੀ ਉਹ ਕਰ ਰਿਹਾ। ਇਸੇ ਲਈ ਉਹ ਬੀਜੇਪੀ ਦੇ ਖਿਲਾਫ ਨਹੀਂ, ਉਹ ਨੀਤਿਸ਼ ਕੁਮਾਰ ਦੇ ਖਿਲਾਫ ਹੈ। ਜਿਹੜਾ ਨਾਅਰਾ ਉਹਨੇ ਬਿਹਾਰ ਦੇ ਵਿੱਚ ਦਿੱਤਾ ਹੋਇਆ ਉਹ ਇਹੀ ਆ ਜੀ ਕਿ ਮੋਦੀ ਤੁਝਸੇ ਬੈਰ ਨਹੀਂ, ਨਿਤਿਸ਼ ਤੇਰੀ ਖੈਰ ਨਹੀਂ। ਇਹ ਸਿਆਸਤ ਜਿਹੜੀ ਦੀ ਉਹ ਖੇਡ ਰਿਹਾ। ਦੂਜੀ ਜਿਹੜੀ ਵਿਰਾਸਤ ਜਿਹੜੀ ਆ ਆਪਣੇ ਪਰਿਵਾਰ ਦੀ ਬਚਾਉਣ ਲਈ, ਉਹ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਤੇਜਸਵੀ ਪ੍ਰਸਾਦ ਯਾਦਵ ਜਿਹੜਾ ਉਹ ਲੱਗਿਆ ਹੋਇਆ। ਲਾਲੂ ਪ੍ਰਸਾਦ ਯਾਦਵ ਜੇਲ੍ਹ 'ਚ ਇਸ ਵੇਲੇ 3 ਮਾਮਲਿਆਂ 'ਚ ਉਹਨੂੰ ਜ਼ਮਾਨਤ ਮਿਲ ਚੁੱਕੀ ਹੋਈ ਆ। ਇੱਕ 'ਚ ਹੋਰ ਅਜੇ ਜਿਹੜੀ ਮਿਲਣੀ ਆ, ਉਹਨੇ ਅਪਲਾਈ ਕੀਤਾ। ਹੋ ਸਕਦਾ ਅਗਲੇ ਕੁਝ ਦਿਨਾਂ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਬਾਹਰ ਆ ਜਾਣ, ਪਰ ਉਦੋਂ ਇਲੈਕਸ਼ਨਾਂ ਜਿਹੜੀਆਂ ਦੀ ਉਹ ਨੇੜੇ ਆ ਜਾਣੀਆਂ ਨੇ, ਵੋਟਾਂ ਉਦੋਂ ਨੇੜੇ ਆ ਜਾਣੀਆਂ ਨੇ। ਤੇਜਸਵੀ ਯਾਦਵ ਨੇ ਕਾਂਗਰਸ ਦੇ ਨਾਲ ਸਮਝੌਤਾ ਕੀਤਾ। ਕਾਂਗਰਸ ਤੋਂ ਇਲਾਵਾ ਉਹਨੇ ਖੱਬੇ ਸੱਜਿਆਂ ਦੇ ਨਾਲ ਵੀ ਜਿਹੜਾ ਦੀ ਉਹ ਸਮਝੌਤਾ ਕੀਤਾ। ਖੱਬੇ ਸੱਜਿਆਂ ਦੇ ਨਾਲ ਸਮਝੌਤਾ ਕਰਨ ਦਾ ਉਹਨੂੰ ਫਾਇਦਾ ਜਿਹੜਾ ਦੀ ਇਹ ਹੋ ਗਿਆ ਕਿ ਸਾਬਕਾ ਵਿਦਿਆਰਥੀ ਜਿਹੜਾ ਆਗੂ ਆ, ਉਹਦਾ ਜਿਹੜੇ ਭਾਸ਼ਣ ਨੇ, ਜਿਹੜੇ ਕੀਲਣ ਵਾਲੇ ਲੋਕਾਂ ਨੂੰ, ਉਹ ਬਹੁਤ ਵੱਡੇ ਇਕੱਠ ਜਿਹੜੇ ਵੀ ਉਹ ਕਰ ਰਹੇ ਆ। ਤੇਜਸਵੀ ਯਾਦਵ ਨੇ ਜਦੋਂ ਰਾਮਵਿਲਾਸ ਪਾਸਵਾਨ ਦੇ ਉੱਥੇ ਮ੍ਰਿਤਕ ਜਿਹੜੀਆਂ ਅੰਤਮ ਰਸਮਾਂ ਨੇ ਉਹ ਕੀਤੀਆਂ ਤੇ ਉੱਥੇ ਉਹਨੂੰ ਵੀ ਸੱਦਿਆ ਸੀ, ਤੇ ਜਿਹੜੀ ਗਿੱਟ ਮਿੱਟ ਸੀ ਉਹ ਉਹਦੀ ਚਿਰਾਗ ਪਾਸਵਾਨ ਦੇ ਨਾਲ ਜਿਹੜੀ ਵੀ ਉਹ ਹੁੰਦੀ ਰਹੀ। ਮਤਲਬ ਕਿ ਉਹ ਇਸ ਪੱਖੋਂ ਵੀ ਜਿਹੜਾ ਵੀ ਉਹ ਚੱਲ ਰਿਹਾ ਵੀ ਜੇ ਕਿਤੇ ਥੋੜਾ ਬਹੁਤਾ ਪਿਛਾਂਹ ਰਹਿ ਗਏ ਤੇ ਚਿਰਾਗ ਪਾਸਵਾਨ ਨੂੰ ਵੀ ਨਾਲ ਜਿਹੜਾ ਉਹ ਜੋੜਿਆ ਜਾ ਸਕਦਾ। ਭਾਰਤੀ ਜਨਤਾ ਪਾਰਟੀ ਆਪਣੀ ਜਮ੍ਹਾਂ ਘਟਾਓ ਦੀ ਰਾਜਨੀਤੀ ਦੇ ਉੱਤੇ ਕੰਮ ਕਰ ਰਹੀ ਹੈ ਵੀ ਜੇ ਕਿਤੇ ਭਾਜਪਾ ਦੀਆਂ ਸੀਟਾਂ ਨਿਤਿਸ਼ ਕੁਮਾਰ ਦੀ ਪਾਰਟੀ ਜਿਹੜੀ ਆ ਜਨਤਾ ਦਲ ਯੂਨਾਈਟਿਡ ਉਹਦੇ ਤੋਂ ਵੱਧ ਆ ਗਈਆਂ ਤੇ ਉਹ ਚਿਰਾਗ ਦੀਆਂ ਸੀਟਾਂ ਨਾਲ ਲੈ ਕੇ ਆਪਣੇ ਮੁੱਖ ਮੰਤਰੀ ਦਾ ਦਾਅਵਾ ਠੋਕੂਗੀ। ਸੋ ਇੱਕ ਪੰਜਾਬੀ ਦੀ ਕਹਾਵਤ ਹੈ, ਸੱਪ ਨੂੰ ਸੱਪ ਲੜੇ ਜ਼ਹਿਰ ਕਿਹਨੂੰ ਚੜੇ। ਇਹ ਇੱਥੇ ਸਿਆਸਤ ਦੇ ਵਿੱਚ ਜਿਹੜਾ ਵੀ ਉਹ ਹੋ ਰਿਹਾ, ਇੱਕ ਦੂਜੇ ਨੂੰ ਜਿਹੜਾ ਵੀ ਉਹ ਪਾਸੇ ਕਰਕੇ ਕਾਬਜ ਹੋਣ ਦੇ ਯਤਨ ਜਿਹੜੇ ਆ ਜੀ ਉਹ ਸਿਆਸੀ ਪਾਰਟੀਆਂ ਕਰ ਰਹੀਆਂ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।